ਸਾਡਾ ਪਿੰਡ ਜਿਹੜਾ ਸੀਗਾ ਉਹ ਤਕਰੀਬਨ ਬਹੁਤ ਵੱਡਾ ਪਿੰਡ ਸੀ। ਇੱਕੋ ਘਰ 'ਚ ਪੁੱਤਾਂ ਸਾਰਾ ਪਿੰਡ ਰਾਈਆਂ ਦਾ ਹੀ ਸੀ। ਲੜਾਈ ਫਸਾਦ ਰਹਿੰਦਾ ਸੀ। ਉਹ ਕਿਉਂ ਰਹਿੰਦਾ ਸੀਗਾ? ਜਿਹੜਾ ਨਹਿਰ ਦਾ ਸੂਆ ਆਉਂਦਾ ਸੀ ਨਾ ਪਾਣੀ ਦਾ ਸਾਡੇ ਪਿੰਡ ਵੱਲ ਨੂੰ, ਉਹ ਪਾਸੇ 3 ਪਿੰਡ ਜਿਹੜੇ ਸਿੱਖਾਂ ਦੇ ਸੀ ਅਤੇ ਸਾਨੂੰ ਅਖੀਰ ਤੇ ਥੋੜ੍ਹਾ ਜਿਹਾ ਪਾਣੀ ਮਿਲਦਾ ਸੀ ਟਾਇਲ 'ਤੇ ਸਾਡੇ ਪਿੰਡ ਨੂੰ। ਐਵੇਂ ਥੋੜ੍ਹਾ ਰਕਬਾ ਚਾਹੀ ਸੀ, ਬਾਕੀ ਸਾਰਾ ਰਕਬਾ ਸਾਡਾ ਬਰਾਨਾ ਸੀ। ਤੁਸੀਂ ਉਸ ਪਿੰਡ ਦੇ ਵਿੱਚ ਰਹਿ ਰਹੇ ਸੀ ਤੇ ਤੁਹਾਡੇ ਟੱਬਰ 'ਚ ਤੁਹਾਡੇ ਖਾਨਦਾਨ 'ਚ ਕੌਣ ਕੌਣ ਸੀ ਉਸ ਵੇਲੇ? ਉਸ ਵੇਲੇ ਸਾਡਾ ਬਾਪ ਮਾਈ ਸੀਗੇ, ਸਾਡਾ ਦਾਦਾ ਸੀਗਾ ਅਤੇ ਇੱਕ ਸਾਡੀ ਮਾਈ ਦਾ ਮਾਮਾ ਸੀਗਾ। ਇਹ ਸਾਡੇ ਵੀਰ ਸੀਗੇ। ਤਿੰਨ ਕੁ ਭਾਈ, ਅਸੀਂ ਹਾਂ 4 ਭਾਈ ਅਸੀਂ ਸੰਗਾੜੀ। ਇਹ ਸਾਡੀ ਫੈਮਿਲੀ। ਮਾਲ ਡੰਗਰ ਜਿਹੜਾ ਸੀ ਉਹ ਕਿੰਨਾ ਕੁ ਸੀ ਤੁਹਾਡੇ? ਮਾਲ ਡੰਗਰ ਸਾਡੇ ਕੋਲ 2-4 ਮੱਝਾਂ ਸੀਗੀਆਂ, 2 ਬੈਲ ਸੀ ਹਲ ਵਾਹੁਣ ਵਾਸਤੇ। ਇਹ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹਦਾ ਮਤਲਬ ਕੀ ਹੈ ਵੋਟਾਂ ਦਾ। ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਹੈਗਾ। ਮੁਸਲਮਾਨਾਂ ਨੇ ਬੜੀਆਂ ਵੋਟਾਂ ਦਿੱਤੀਆਂ, ਉਹਨਾਂ ਦੇਗਾਂ ਚਾੜੀਆਂ ਸੀਗੀਆਂ, ਇਸ ਬੰਨੇ ਕੁਛ ਵੀ ਨਹੀਂ ਸੀਗਾ। ਅਤੇ ਉਹ ਵੋਟ ਇਸ ਪਾਸੇ ਘੁੰਮਦੇ ਉੱਧਰ ਜਾਂਦੇ, ਨਾ ਚੌਲ ਖਾਂਦੇ ਨਾ ਵੋਟਾਂ ਕਾਂਗਰਸ ਨੂੰ ਪਾਈ ਜਾਂਦੇ। ਨਿਕਲੇ ਅਸੀਂ ਇੱਦਾਂ ਵੀ 2 ਜੰਗ ਜੇ ਲੜ ਲਏ ਨਾ, ਅਤੇ ਅਚਾਨਕ ਹੀ ਜੋ ਚਾਰੇ ਥਾਣੇ ਸੀ ਨਾ, ਉਹ ਜੀਪਾਂ ਲੈ ਕੇ ਅਤੇ ਆ ਗਏ ਸਾਡੇ ਪਿੰਡ ਵਿੱਚ। 2 ਜੰਗ ਲੜ ਹਟੇ, ਉਹ ਤੜਕੇ ਸੁਬਾਹ ਹੀ ਆ ਗਏ। ਆਣ ਕੇ ਅਤੇ ਉਹਨਾਂ ਨੇ ਆਣ ਕੇ ਆਖਿਆ ਬੰਦੇ 'ਚ ਇਕੱਠੇ ਕਰ ਲਏ ਵੀ ਆਓ ਨੰਬਰਦਾਰ ਜਿਹੜੇ ਇਕੱਠੇ ਹੋ ਜਾਓ। ਉਹ ਡੇਰੇ ਉੱਤੇ ਇਕੱਠੇ ਹੋ ਗਏ ਬੰਦੇ। ਉਹਨਾਂ ਨੂੰ ਕਹਿਣ ਲੱਗੇ ਬਈ ਇਸ ਪਾਕਿਸਤਾਨ ਜਿਹੜਾ ਤੁਹਾਡਾ ਦੂਰ ਇੱਥੋਂ ਹੱਦ ਪੈ ਗਈ ਹੈ, ਤੁਸੀਂ ਇੱਥੋਂ ਨਿਕਲੋ ਅਤੇ ਪਾਕਿਸਤਾਨ ਵਿੱਚ ਚਲੇ ਜਾਓ ਅਤੇ ਤੁਹਾਡੇ ਬਜੂਆਂ ਤੱਕ ਅੰਦਰ ਭਰੇ ਨੇ ਰਿਜ਼ਕ ਨਾਲ ਅਤੇ ਮਾਲ ਸਬਾਬ ਨਾਲ, ਕੋਈ ਸ਼ੈ ਨਹੀਂ ਚੁੱਕਣ ਦੇਣੀ। ਪੈਸੇ ਨਗਦ ਜਿਹੜੇ ਉਹ ਸਾਡੇ ਕੋਲ ਲਿਖਾਓ, ਟੂੰਬਾਂ ਸਾਡੇ ਕੋਲ ਲਿਖਾਓ ਗੁੱਸੜੀਆਂ ਬਣਾ ਕੇ, ਅਤੇ ਉੱਤੇ ਨਾਂ ਲਿਖ ਦਿੰਦੇ ਤੁਹਾਨੂੰ ਪਾਕਿਸਤਾਨ ਜਾ ਕੇ ਦੇ ਦਾਂਗੇ। ਫਿਰ ਕਹਿਣ ਲੱਗਿਆ ਵੀ ਜਿਹਨੂੰ ਡਾਂਗ ਨੂੰ ਬਰਛੀ ਟਕੂਆ ਛੜੀ ਉਹ ਵੀ ਦੇ ਦਿਓ। ਉਹ ਵੀ ਇੱਕ ਕੋਠਾ ਸੀਗਾ ਬੇਬਾਜ ਜਿਹਾ, ਉਹ ਰੱਖ ਕੇ ਲਿਆ ਕੇ ਲਾਤੀ ਤੇਲ ਪਾ ਕੇ। ਉਹ ਵੀ ਨਹੀਂ ਕਹਿੰਦੇ ਖੜਨਾ ਨਾ। ਬੁੱਢੇ ਬੰਦੇ ਜਾਂ ਬੱਚੇ ਲੱਕੜ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀ, ਉਹਦੇ ਵਿੱਚ ਬਹਾ ਲਓ, ਇੱਕ ਭਾਂਡਾ ਲੈ ਲਓ ਪਾਣੀ ਪੀਣ ਵਾਸਤੇ, ਇੱਕ ਖੇਸ ਲੈ ਲਓ ਬਾਬੇ ਵਾਸਤੇ, ਅਤੇ ਬਸ ਚਲੋ ਨਿਕਲ, ਕੋਈ ਸ਼ੈ ਨਹੀਂ ਚੁੱਕਣੀ। ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਵਿਊਵਰਸ ਦਾ ਸਵਾਗਤ ਹੈ, ਜੀ ਆਇਆਂ ਨੂੰ। ਨਾਜ਼ਰੀਨ, ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅਸੀਂ ਇਸ ਵੇਲੇ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦੇ ਇੱਕ ਪਿੰਡ ਚੱਕ ਨੰਬਰ 32 ਗਾਫਵੇ ਦੇ ਵਿੱਚ ਮੌਜੂਦ ਹਾਂ। ਜਦੋਂ ਅਸੀਂ ਵੰਡ ਦੀ ਗੱਲ ਕਰਦੇ ਹਾਂ ਤੇ ਵੰਡ ਜਿਹੜੀ ਹੈ ਉਹ ਸੰਨ 47 'ਚ ਅੱਜ ਤੋਂ ਤਕਰੀਬਨ 78 ਸਾਲ ਪਹਿਲੇ ਬਰੇ ਸਗੀਰ ਦੀ ਹੋਈ। ਤੇ ਇਸ ਵੰਡ ਦੇ ਵਿੱਚ ਜਿਹੜਾ ਨੁਕਸਾਨ ਹੋਇਆ, ਇਸ ਵੰਡ ਦੇ ਲੋਕਾਂ ਨੇ ਜਿਹੜਾ ਇਸ ਵੰਡ ਨੂੰ ਨਿਭਾਇਆ, ਉਹਨਾਂ ਨੇ ਆਪਣੀ ਜਾਨਾਂ ਦੇ ਨਜ਼ਰਾਨੇ ਦਿੱਤੇ ਤੇ ਪੰਜਾਬ ਦੀ ਵੰਡ ਹੋਈ। ਪਾਕਿਸਤਾਨ ਜਾਂ ਹਿੰਦੁਸਤਾਨ ਦੀ ਨਹੀਂ, ਬਲਕਿ ਪੰਜਾਬ ਦੀ ਵੰਡ ਹੋਈ। ਤੇ ਇਸ ਵੰਡ ਦੇ ਵਿੱਚ ਲੱਖਾਂ ਲੋਕ ਜਿਹੜੇ ਸੀ ਉਹ ਚੜ੍ਹਦੇ ਪੰਜਾਬ 'ਚ ਆਪਣਾ ਘਰ-ਬਾਰ ਛੱਡ ਕੇ ਲਹਿੰਦੇ ਪੰਜਾਬ 'ਚ ਆ ਗਏ, ਤੇ ਲਹਿੰਦੇ ਪੰਜਾਬ ਦੇ ਲੋਕ ਆਪਣਾ ਸਾਰਾ ਕੁਝ ਛੱਡ ਕੇ ਚੜ੍ਹਦੇ ਪੰਜਾਬ ਚਲੇ ਗਏ। ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਵੰਡ ਦੀ ਇਹਨਾਂ ਦੀ ਕਹਾਣੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਅਲਹਮਦੁਲਿਲਾ। ਤੁਹਾਡਾ ਨਾਂ ਕੀ ਹੈ? ਨੂਰ ਮੁਹੰਮਦ। ਨੂਰ ਮੁਹੰਮਦ। ਹਾਂਜੀ। ਤੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਇਆ, ਜੀ ਹਾਂ, ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਦੋਂ 7-8 ਸਾਲ ਬਸ ਇੱਥੇ ਹੀ ਕਹਿਣ ਲੱਗਦਾ ਇਹਨਾਂ ਨੇ। 7 ਸਾਲ ਜਾਂ 8 ਸਾਲ ਸੀ।
ਕੋਈ ਤਰੀਕ ਪਦੈਸ਼ ਯਾਦ ਆ ਤੁਹਾਨੂੰ? ਆ ਬੱਚਿਆਂ ਦੇ ਦੰਦ 37 ਸਾਲੀ ਨਹੀਂ ਪਟੀਂਦੇ, ਉਹ ਉੱਥੇ 2 ਦੰਦ ਪਟੀਜੇ, ਬਾਕੀ ਤੇ ਆ ਕੇ ਪਟੀਜੇ ਆ। ਜਿਵੇਂ ਅਸੀਂ ਜ਼ਿਮੀਂਦਾਰ ਕਹਿੰਦੇ ਆ ਢੱਗਾ ਡੋਂਦਾ ਹੋ ਗਿਆ, ਇਹ ਖੀਰਾ ਡੋਂਦਾ ਹੈ, ਚੌਗਾ, ਇਹ ਦੰਦ ਇੱਥੇ ਆ ਗਏ, ਬਾਕੀ ਪਟੀਜੇ। ਤਕਰੀਬਨ 8 ਸਾਲ ਉਮਰ ਬਣਦੀ। ਤੇ ਆਪਣਾ ਪਿੰਡ ਕਿਹੜਾ ਸੀ ਉੱਥੇ? ਪਿੰਡ ਦਾ ਨਾਂ ਸੀ ਬੂ, ਤਹਿਸੀਲ? ਤਹਿਸੀਲ ਸੀ ਕਸੂਰ, ਤੇ ਜ਼ਿਲ੍ਹਾ? ਜ਼ਿਲ੍ਹਾ ਲਾਹੌਰ। ਜ਼ਿਲ੍ਹਾ ਲਾਹੌਰ। ਹਾਂਜੀ। ਤੇ ਆਪਣੇ ਪਿੰਡ ਦੇ ਗੁਆਂਢੀ ਪਿੰਡ ਚਾਰਾਂ ਗੁੱਟਾਂ ਦੇ ਪਿੰਡ ਕਿਹੜੇ ਕਿਹੜੇ ਸੀ? ਇੱਕ ਜੌਣੇ ਕੀ ਮਰਾਣੇ ਕੀ, ਠੀਕ ਹੈ। ਸਿੱਖਾਂ ਦੇ ਪਿੰਡ ਸੀ ਜੌਣੇ ਕੀ, ਮਰਾਣੇ ਕੀ, ਬੁਰਜ। ਅੱਛਾ। ਹੋਰ ਕਿਹੜਾ ਭਾਈ ਅਕਬਰ ਕੋਲ ਲਾਗੇ ਪਿੰਡ ਸੀ। ਅੱਛਾ। ਇਹ ਤਿੰਨਾਂ ਪਿੰਡਾਂ ਮੈਨੂੰ ਪਤਾ। ਇਹ ਆਲੇ ਦੁਆਲੇ ਤੁਹਾਡੇ ਪਿੰਡ? ਆ ਸਿੱਖਾਂ ਦੇ ਸੀ ਸਾਰੇ। ਠੀਕ ਹੈ। ਆ ਤੇ ਜਿਹੜਾ ਤੁਹਾਡਾ ਪਿੰਡ ਸੀ ਉਹਦਾ ਰਾਹ ਤੁਹਾਨੂੰ ਯਾਦ ਹੈ? ਉਹਦਾ ਕਿਹੜਾ ਰਾਹ ਸੀ? ਰਾਹ ਸਾਡਾ ਸੀ ਉਹ ਜੀ ਇੰਜ ਸਿੱਧਾ ਹੀ ਨਾ, ਇਸ ਨਕਸ਼ਾ ਇਹੋ ਸਮਝ ਲਾ। ਇਹ ਪਿੱਛੇ ਜਿਹੜਾ ਬਾਰਡਰ ਦੇ ਉੱਤੇ ਜਿਸੇ ਫਿਰੋਜ਼ਪੁਰ ਤੇ ਇਸ ਬੰਨੇ ਲਾਹੌਰ ਰਹਿੰਦਾ ਸੀ ਨਾ, ਉਹ ਜਗ੍ਹਾ ਦੇ ਉੱਤੇ ਦਰਿਆ ਸੀ ਵਗਦਾ ਨਾਲ, ਸਤਲੁਜ ਬਿਆਸਾ ਦਰਿਆ, ਵੱਡਾ ਦਰਿਆ। ਸਤਲੁਜ ਦਰਿਆ ਵਿੱਚ ਰਲਦੇ ਸੀ। ਉਹ ਕਸੂਰ ਨੂੰ ਆਉਂਦਾ ਸੀ ਸਿੱਧਾ। ਤੇ ਕਸੂਰ ਸਾਡਾ ਤਹਿਸੀਲ ਸੀ ਸਾਡੇ ਪਿੰਡ ਦੀ। ਕਸੂਰ ਤਹਿਸੀਲ ਦੇ 4 ਥਾਣੇ ਜਿਹੜੇ ਸੀ ਨਾ, ਉਹ ਇੰਡੀਆ 'ਚ ਰਹਿ ਗਏ ਪਰਾਂ ਜਦੋਂ ਹੱਦ ਪਈ ਆ। ਸਾਡਾ ਪਿੰਡ ਜਿਹੜਾ ਸੀਗਾ ਉਹ ਤਕਰੀਬਨ ਬਹੁਤ ਵੱਡਾ ਪਿੰਡ ਸੀ, ਇੱਕੋ ਘਰ ਰਜਪੂਤਾਂ, ਸਾਰਾ ਪਿੰਡ ਰਾਈਆਂ ਦਾ ਹੀ ਸੀਗਾ। ਸਾਰਾ ਪਿੰਡ ਰਾਈਆਂ ਦਾ ਸੀ? ਹਾਂਜੀ। ਇੱਕ ਘਰ ਰਜਪੂਤਾਂ ਦਾ? ਇੱਕ ਘਰ ਰਜਪੂਤਾਂ ਦਾ, ਜਾਂ ਚੂੜੇ ਸੀਗੇ ਜੇ ਨਾਲ ਕੰਮ ਘਰ ਹੁੰਦੇ ਆ, ਉਹ ਥੋੜ੍ਹੇ ਜਿਹੇ ਘਰ ਉਹ ਸੀਗੇ। ਸਾਰਾ ਪਿੰਡ ਰਾਈਆਂ ਦਾ। ਉਹ ਜਿਹੜੇ ਪਿੰਡ ਸੀ ਨਾ ਬਾਕੀ ਦੇ ਸਿੱਖਾਂ ਦੇ, ਸਾਡਾ ਉਹਨਾਂ ਨਾਲ ਸਾਡੇ ਵੱਡਿਆਂ ਦਾ ਵੈਰ ਹੀ ਰਹਿੰਦਾ ਸੀ, ਲੜਾਈ ਫਸਾਦ ਰਹਿੰਦਾ ਸੀ। ਅੱਛਾ। ਉਹ ਕਿਉਂ ਰਹਿੰਦਾ ਸੀਗਾ? ਜਿਹੜਾ ਨਹਿਰ ਦਾ ਸੂਆ ਆਉਂਦਾ ਸੀ ਨਾ ਪਾਣੀ ਦਾ ਸਾਡੇ ਪਿੰਡ ਵੱਲ ਨੂੰ, ਉਹ ਪਾਸੇ 3 ਪਿੰਡ ਜਿਹੜੇ ਸਿੱਖਾਂ ਦੇ ਸੀ, ਤੇ ਸਾਨੂੰ ਅਖੀਰ ਤੇ ਥੋੜ੍ਹਾ ਜਿਹਾ ਪਾਣੀ ਮਿਲਦਾ ਸੀ ਟਾਇਲ ਤੇ ਸਾਡੇ ਪਿੰਡ ਨੂੰ। ਐਵੇਂ ਥੋੜ੍ਹਾ ਰਕਬਾ ਚਾਹੀ ਸੀ, ਬਾਕੀ ਸਾਰਾ ਰਕਬਾ ਸਾਡਾ ਬਰਾਨਾ ਸੀ। ਜੋ ਮੀਂਹ ਪੈਣਾ ਉਹ ਨੱਪ ਲੈਣਾ, ਕਿਸੇ ਬਾਜ ਦਾ ਬੀਜ ਲੈਣਾ, ਕਿਸੇ ਨੇ ਅੱਜ ਕੱਚੇ ਨੂੰ ਜਾ ਕੇ ਕਣਕ ਬੀਜ ਲੈਣੀ। ਸੁਹਾਗਾ ਮੀਂਹ ਪੈਣਾ ਤੇ ਮਾਰ ਕੇ ਜ਼ਮੀਨ ਦੀ ਦਬਾਅ ਕਰ ਛੱਡਣਾ, ਮੁੜ ਕੇ ਭੋਰ ਬਣ ਕੇ ਘੇਰ ਕੇ ਉਹ ਕਣਕ ਬੀਜ ਲੈਣੀ। ਬਰਾਨਾ ਇਲਾਕਾ ਸੀ, ਨਹਿਰ ਥੋੜ੍ਹੀ ਥੋੜ੍ਹੀ ਪੈਂਦੀ ਸੀ। ਜ਼ਮੀਨ ਕਿਵੇਂ ਦੀ ਸੀ ਪਿੰਡ ਦੀ? ਜ਼ਮੀਨ ਜਿਹੜੀ ਸੀ ਬੜੀ ਚੰਗੀ ਸੀ, ਪਰ ਪਾਣੀ ਖੋਣੋਂ ਕਮਜ਼ੋਰੀ ਸੀਗੀ। ਮੋਗੇ ਕਿੰਨੇ ਲੱਗਦੇ ਸੀ? ਮੋਗਾ ਇੱਕੋ ਹੀ ਲੱਗਦਾ ਸੀ। ਉਹਦੇ ਵਿੱਚ ਵੀ ਦੋ ਪਿੰਡਾਂ ਨੂੰ 2 ਖਾਲੀਆਂ ਉਹਨਾਂ ਨੂੰ ਮਿਲਦੀਆਂ ਸੀ, ਸਿੱਖਾਂ ਨੂੰ ਹੀ। ਜਾਨੀ ਮਾਮੂਲੀ ਪਾਣੀ ਦਾ ਨਾਂ ਹੀ ਸਾਡੇ। ਉੱਥੇ ਲੜਾਈ ਹੁੰਦੀ ਸੀ ਸਾਡੀ, ਉਹ ਖਾਲੀਆਂ ਬੰਨ੍ਹ ਲੈਂਦੇ। ਸਾਡੇ ਪਿੰਡ ਦੀ ਵਾਰੀ ਜਦੋਂ ਹੁੰਦੀ ਸੀ, ਸਾਡੇ ਬੰਦੇ ਜਾਂਦੇ ਸੀ ਜੱਸਾ ਬਣ ਕੇ, ਜਾ ਕੇ ਉਹਨੂੰ ਭਜਾਉਂਦੇ ਸੀ, ਕੁੱਟਦੇ ਮਾਰਦੇ ਸੀ, ਤੇ ਮਾਰ ਖੋਰੇ ਬੜੇ ਸੀ। ਜਾਨੀ ਉਹਨਾਂ ਪਿੰਡਾਂ ਦਾ ਵੈਰ ਸੀ ਸਾਡੇ ਨਾਲ। ਜਦੋਂ ਫਿਰ ਜਾੜਾ ਪੈ ਗਿਆ, ਪਾਕਿਸਤਾਨ ਹਿੰਦੁਸਤਾਨ ਬਣ ਗਿਆ, 4 ਥਾਣੇ ਤੇ 84 ਪਿੰਡ ਜਿਹੜੇ ਸੀ ਨਾ, ਉਹਨਾਂ ਰਲ ਕੇ ਸਾਡੇ ਨਾਲ 2 ਜੰਗ ਕੀਤੇ ਬਈ ਬੂਹ ਨੂੰ ਛੱਡਣਾ ਨਹੀਂ, ਇਹ ਪਿੰਡ ਬੂਹ ਨੂੰ ਖਤਮ ਕਰਨਾ। ਜਿਸ ਵੇਲੇ ਉਹ 2 ਜੰਗ ਲੜੇ ਨਾ, ਤੇ ਉਹ ਸਾਡੇ 8 ਬੰਦੇ ਸ਼ਹੀਦ ਹੋਏ। ਇੱਕ ਤੇ ਉਹ ਬਾਬਾ ਜਿਹੜਾ ਬੈਠਾ, ਉਹਦਾ ਭਰਾ ਸੀ ਇਸ ਤੋਂ ਵੱਡਾ, ਬੜਾ ਜਵਾਨ ਸੀ ਤੁਹਾਡੇ ਅੱਗੇ। ਇਸੇ ਤਰ੍ਹਾਂ 8 ਬੰਦੇ ਜੱਟ ਬੜੇ ਕੜੀਅਲ ਜਵਾਨ ਜਿਹੜੇ ਸ਼ਹੀਦ ਹੋ ਗਏ। ਅੱਛਾ, ਇਹ ਦੱਸੋ ਕਿ ਪਿੰਡ ਦੇ ਵਿੱਚ ਕਿੰਨੀ ਕੁ ਆਬਾਦੀ ਸੀ, ਕਿੰਨੀਆਂ ਨੰਬਰਦਾਰੀਆਂ ਸੀ? 7 ਨੰਬਰਦਾਰੀਆਂ ਪਿੰਡ ਦੀਆਂ, 7 ਨੰਬਰਦਾਰ ਸੀ ਪਿੰਡ ਦੇ। ਐਡਾ ਵੱਡਾ ਪਿੰਡ ਸੀ। ਹਾਂ, ਇੱਕ ਹਲਕਾ, ਇੱਕ ਨੰਬਰਦਾਰ ਕੋ, ਦੂਜਾ ਹਲਕਾ ਦੂਜੇ ਨੰਬਰਦਾਰ ਕੋ, ਇਸ ਤਰ੍ਹਾਂ ਨਾਲ 7 ਨੰਬਰਦਾਰ ਸੀ। ਪਿੰਡ ਬਹੁਤ ਵੱਡਾ ਸੀ। ਤੇ ਉਹ ਨੰਬਰਦਾਰ ਆਪਣੇ ਆਪਣੇ 25 ਮਾਮਲੇ ਕਰਾਉਂਦੇ ਸੀ। ਕਿੰਨੇ ਘਰ ਹੋਣਗੇ ਵੈਸੇ ਅੰਦਾਜ਼ਨ? ਘਰ ਤੇ ਹੁਣ ਵੇਖ ਲਓ ਤੁਸੀਂ ਵੀ, ਕਾਫੀ ਘਰ ਹੋਣੇ ਆ। ਕੋਈ 2 3 4 ਸੌ ਘਰ ਹੋਣਾ ਇੱਕ ਨੰਬਰਦਾਰ ਕੋਲ। ਤੇ ਨੰਬਰਦਾਰੀ ਜ਼ਿਆਦਾਤਰ ਰਾਈਆਂ ਕੁਛ? ਹਾਂ, ਰਾਈਆਂ ਕੋਈ ਨੰਬਰਦਾਰ ਸਾਡੇ ਪਿੰਡ ਦੇ ਨੰਬਰਦਾਰ ਸੀ, ਆਪਣੇ ਨੰਬਰਦਾਰ ਸੀ। ਹਾਂ, ਉੱਥੇ ਤਹਿਸੀਲਦਾਰ ਪਟਵਾਰੀ ਨਾਲ ਜਿਹੜਾ ਬਰਾਬਤਾ ਹੁੰਦਾ ਸੀ, ਉਹ ਤਾਂ ਫਿਰ ਤਾਂ ਜਾ ਕੇ ਹੋਣਾ ਨਾ। ਨੰਬਰਦਾਰ ਸਾਡੇ ਆਪਣੇ ਬੰਦੇ ਸੀ। ਹਾਂ। ਤੇ ਇਹ ਦੱਸਣਾ ਮੈਨੂੰ ਕਿ ਪਿੰਡ ਦੇ ਵਿੱਚ ਕੋਈ ਸਿੱਖਾਂ ਦੇ ਜਾਂ ਬਨੀਆਂ ਦੇ ਜਾਂ ਹਿੰਦੂਆਂ ਦੇ ਘਰ ਆਇਆ ਸੀ? ਕੋਈ ਪਿੰਡ ਕੋਈ ਸਿੱਖ ਨਹੀਂ, ਕੋਈ ਹਿੰਦੂ ਨਹੀਂ ਸੀਗਾ। ਚੂੜੇ ਸੀਗੇ ਜਿਹੜੇ ਨਾਲ ਨੌਕਰ ਲੱਗਦੇ ਆ, ਨਾਲ ਜ਼ਿਮੀਂਦਾਰ ਰੱਖ ਲੈਂਦੇ ਬੰਦਾ। ਹਾਂ। ਇਹ ਦੱਸਣਾ ਮੈਨੂੰ ਕਿ ਜਦੋਂ ਕੀ ਉਹਦਾ ਨਾਂ ਹੈ, ਤੁਸੀਂ ਉਸ ਪਿੰਡ ਦੇ ਵਿੱਚ ਰਹਿ ਰਹੇ ਸੀ, ਤੇ ਤੁਹਾਡੇ ਟੱਬਰ 'ਚ, ਤੁਹਾਡੇ ਖਾਨਦਾਨ 'ਚ ਕੌਣ ਕੌਣ ਸੀ ਉਸ ਵੇਲੇ? ਉਸ ਵੇਲੇ ਸਾਡਾ ਬਾਪ ਮਾਈ ਸੀਗੇ, ਸਾਡਾ ਦਾਦਾ ਸੀਗਾ, ਤੇ ਇੱਕ ਸਾਡੀ ਮਾਈ ਦਾ ਮਾਮਾ ਸੀਗਾ। ਇਹ ਸਾਡੇ ਜੀ ਸੀਗੇ। 3 ਭਾਈ, ਅਸੀਂ 4 ਭਾਈ ਸੀ ਸੰਗਾੜੀ।
ਇਹ ਸਾਡੀ ਫੈਮਿਲੀ। ਤੇ ਮਾਲ ਡੰਗਰ ਜਿਹੜਾ ਸੀ ਉਹ ਕਿੰਨਾ ਕੁ ਸੀ ਤੁਹਾਡੇ ਕੋਲ? ਮਾਲ ਡੰਗਰ ਸਾਡੇ ਕੋਲ 2-4 ਮੱਝਾਂ ਸੀਗੀਆਂ, ਹੂੰ 2 ਬੈਲ ਸੀ ਹਲ ਵਾਹੁਣ ਵਾਸਤੇ ਹੂੰ ਸਾਡੇ ਬਾਪ ਕੋਲ। ਅੱਛਾ। ਜੀ ਹਾਂ। ਤੇ ਜਿਹੜਾ ਤੁਹਾਡੇ ਜਦੋਂ ਤੁਸੀਂ, ਚੂੰਕਿ ਤੁਹਾਡੀ ਉਸ ਵੇਲੇ 7-8 ਸਾਲ ਉਮਰ ਸੀ, ਜੀ ਹਾਂ। ਤੇ ਤੁਸੀਂ ਕਿਸੇ ਸਕੂਲ ਦੇ ਵਿੱਚ, ਮਦਰਸੇ ਦੇ ਵਿੱਚ ਕਿਤੇ ਜਾਂਦੇ ਜੁੰਦੇ ਸੀ? ਤੋਬਾ ਕਰ, ਇੱਥੇ ਆ ਕੇ ਵੀ ਨਹੀਂ ਗਿਆ ਘੱਲਿਆ ਕਿਸੇ ਨੇ। ਪਾਕਿਸਤਾਨ ਜਾ ਕੇ ਵੀ ਸਕੂਲੇ ਘੱਲਿਆ। 4 ਭਰਾ ਸਾਂ ਅਸੀਂ ਆਪਦੇ ਪਿਓ ਮਾਈ ਬਾਪ ਦੇ। ਹਾਂ ਕਿਸੇ ਨੇ ਨਹੀਂ, ਇੱਕ ਨੇ ਪੜ੍ਹਿਆ ਮੇਥੋਂ ਛੋਟਾ ਜਿਹੜਾ, ਉਹਨੇ 5-7 ਜਮਾਤਾਂ ਪੜ੍ਹਾਈਆਂ ਜੀ, ਹਾਂ। ਤੇ ਬਾਕੀ 3 ਜਣਿਆਂ 0/0 ਜੀ। ਅੱਛਾ। ਆਹ ਥੋੜਾ ਪਿੰਡ ਦਾ ਮੈਨੂੰ ਮਾਹੌਲ ਦੱਸੋ ਆਪਣੇ ਦਾ, ਬੂਹ ਦਾ, ਕਿ ਉੱਥੇ ਕੋਈ ਮੇਲੇ ਠੇਲੇ ਲੱਗਦੇ ਸੀ, ਕੋਈ ਦਰਬਾਰ, ਕੋਈ ਬੋਰਡ, ਕੋਈ ਮਸ਼ਹੂਰ ਥਾਂ ਉੱਥੇ ਦੀ? ਇੱਕ ਤਖੀਆ ਵੱਜਦਾ ਸੀਗਾ, ਉਹ ਨੰਬਰਦਾਰ ਉਹਨਾਂ ਦਾ ਇੱਕ ਸੀਗਾ ਜਗ੍ਹਾ ਵਾਵਾ ਖੁੱਲੀ, ਨਿੰਮਾਂ ਲੱਗੀਆਂ ਸੀ, ਗਰਮੀਆਂ ਨੂੰ ਲੋਕ ਉੱਥੇ ਬਹਿੰਦੇ ਸੀਗੇ, ਤੇ ਉੱਥੇ ਬਹਿੰਦੇ ਗੱਪ ਛੱਪ ਰਾਤ ਦੁਪਹਿਰ ਲਾਉਂਦੇ ਹੁੰਦੇ ਸੀ ਬੁੱਢੇ ਸਾਡੇ ਵਰਗੇ। 5-7 ਮਸੀਤਾਂ ਸੀਗੀਆਂ, 5-7 ਨੰਬਰਦਾਰ ਸੀਗੇ, ਤੇ ਆਵਾਮ ਜਿਹੜੀ ਸੀਗੀ ਉਹ ਕੁਛ ਮਸੀਤਾਂ ਜਾਣ ਵਾਲੇ ਸੀ, ਕੋਈ ਨਹੀਂ ਵੀ ਜਾਣ ਵਾਲੇ ਸੀ। ਉਹ ਤਾਂ ਗੱਲ ਰਲਵੀਂ ਚੱਲਦੀ ਆਉਂਦੀ। ਸਹੀ ਸਹੀ। ਜੀ। ਅੱਛਾ, ਜਦੋਂ ਤੁਸੀਂ ਪਿੰਡ ਰਹਿ ਰਹੇ ਸੀ ਉਸ ਵੇਲੇ ਤੁਹਾਨੂੰ ਕੋਈ ਖਬਰ ਇਵੇਂ ਦੀ ਮਿਲਦੀ ਸੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਲਹਿਦਾ ਹੋਣਾ, ਕੋਈ ਇਦਾਂ ਦੀ ਗੱਲ ਕੰਨ ਪੈਂਦੀ? ਬਸ ਨਹੀਂ, ਤਕਰੀਬਨ ਨਹੀਂ ਸੁਣੀ, ਸਮਝ ਲਓ। ਐਵੇਂ ਵਾੜਾ ਕਿਤੇ ਉੱਡਿਆ, ਕਿਤੇ ਸੁਣ ਲਈ ਗੱਲ, ਕਿਸੇ ਨੇ ਗੌਰ ਹੀ ਨਹੀਂ ਕੀਤਾ ਇਹ ਗੱਲ ਤੇ। ਜੇ ਗੌਰ ਕਰਦੇ ਤੇ ਕਾਂਗਰਸ ਨੂੰ ਵੋਟਾਂ ਕਿਉਂ ਦਿੰਦੇ? ਲੋਕਾਂ ਨੇ ਬੜੀਆਂ ਵੋਟਾਂ ਉਹਨਾਂ ਨੂੰ ਦਿੱਤੀਆਂ, ਕਾਂਗਰਸ ਨੂੰ ਜੋ ਵੋਟਾਂ ਪਈਆਂ। ਇਹ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇਹਦਾ ਮਤਲਬ ਕੀ ਹੈ ਵੋਟਾਂ ਦਾ। ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਹੈਗਾ। ਮੁਸਲਮਾਨਾਂ ਨੇ ਬੜੀਆਂ ਵੋਟਾਂ ਦਿੱਤੀਆਂ, ਉਹਨਾਂ ਦੇਗਾਂ ਚਾੜੀਆਂ ਸੀਗੀਆਂ, ਇਸ ਬੰਨੇ ਕੁਛ ਵੀ ਨਹੀਂ ਸੀਗਾ। ਤੇ ਉਹ ਵੋਟ ਇਸ ਪਾਸੇ ਘੁੰਮਦੇ, ਉੱਧਰ ਜਾਂਦੇ, ਨਾ ਚੌਲ ਖਾਂਦੇ, ਨਾ ਵੋਟਾਂ ਕਾਂਗਰਸ ਨੂੰ ਪਾਈ ਜਾਂਦੇ, ਇੰਡੀਆ ਨੂੰ। ਇੱਥੋਂ ਇੱਦਾਂ ਬੜਾ ਨੁਕਸਾਨ ਹੋਇਆ ਕਿ ਕਾਂਗਰਸ ਨੂੰ ਵੋਟਾਂ ਮੁਸਲਮਾਨਾਂ ਨੇ ਜ਼ਿਆਦਾ ਪਾਈਆਂ, ਬਹੁਤ ਪਾਈਆਂ। ਜੀ ਨਹੀਂ, ਉਸ ਵੇਲੇ ਤੁਸੀਂ ਕੋਈ ਮਾੜਾ ਚੰਗਾ ਬਾਬੇ ਦਾ ਨਾਂ, ਕਾਇਦੇ ਆਜ਼ਮ ਦਾ ਜਾਂ ਕਿਸੇ ਦਾ, ਗਾਂਧੀ ਦਾ, ਕੋਈ ਇਸ ਤਰ੍ਹਾਂ ਦਾ ਨਾਂ ਤੁਹਾਡੇ ਕੰਨ 'ਚ ਪਿਆ ਕਿ ਅਸੀਂ ਤਾਂ ਉਦੋਂ ਦੋ ਆਜ਼ਾਦੀ ਵਾਸਤੇ ਲੜ ਰਹੇ ਨੇ ਜਾਂ ਗੱਲਬਾਤ ਕਰ ਰਹੇ ਨੇ? ਸਾਡੇ ਤੇ ਕੰਨ 'ਚ ਉਦੋਂ ਆਵਾਜ਼ ਪਈ ਆ ਜਦੋਂ ਸਾਨੂੰ ਉਹਨਾਂ ਨੇ ਜੰਗ ਲੜਨੇ ਸ਼ੁਰੂ ਕਰ ਦਿੱਤੇ ਆ ਵੀ ਇਹ ਇੰਡੀਆ ਆ, ਸਾਡਾ ਜਗ੍ਹਾ, ਸਾਡੀ ਜ਼ਮੀਨ ਆ, ਤੁਸੀਂ ਇੱਥੇ ਕਿਉਂ ਬੈਠੇ ਜੀ? ਅੱਛਾ। ਹਾਂਜੀ, ਉਹਨਾਂ ਪਤਾ ਲੱਗਾ 84 ਪਿੰਡ, 4 ਥਾਣੇ ਜਿਹੜੇ ਕਸੂਰ ਤਹਿਸੀਲ ਦੇ ਸੀਗੇ, ਇਹ ਥਾਣੇ ਚਾਰੇ ਰਲ ਕੇ ਤੇ ਇਹਨਾਂ ਸਾਡੇ ਤੇ 2 ਹਮਲੇ ਕੀਤੇ, 2 ਜੰਗ ਲੜੇ ਸਾਡੇ ਨਾਲ। ਬਰਸੀ ਟਕੂਆ ਬਰਸੀ ਜਾਂ 2 ਫੌਜੀ ਸੀ ਸਾਡੇ ਰਿਟਾਇਰ, ਉਹਨਾਂ ਕੋਲ 2 ਦਿਨ ਵਾਲੀਆਂ ਬੰਦੂਕਾਂ ਸੀ, ਉਹ ਕਾਰਤੂਸ ਚਲਾਉਣੇ ਤੇ ਉਹੋ ਹੀ ਭਰ ਕੇ ਤੇ ਰਾਤ ਨੂੰ ਤੇ ਫਿਰ ਰੱਖ ਲੈਣੇ, ਬਰੂਦ ਭਰ ਕੇ ਆਪੇ ਹੀ ਉਹ ਚਲਾਉਣਾ ਵਿਰਲਾ ਕਿਤੇ। ਤੇ ਨਹੀਂ ਤਾਂ ਛਵੀ ਟਕੂਆ ਬਰਸੀਆਂ ਇਹੋ ਹਥਿਆਰ ਸੀ ਡਾਂਗਾਂ ਦੇ। ਅੱਛਾ, ਤੁਹਾਡੇ ਤੱਕ ਕਿਵੇਂ ਖਬਰ ਪਹੁੰਚੀ ਕਿ ਪਾਕਿਸਤਾਨ ਹਿੰਦੁਸਤਾਨ? ਬਸ ਜੰਗ ਸ਼ੁਰੂ ਜਦੋਂ ਹੋ ਗਏ ਤੇ ਸਾਨੂੰ ਖਬਰ ਲੱਗ ਗਈ ਵੀ ਸਾਨੂੰ ਉੱਠਣਾ ਪੈਣਾ ਹੁਣ ਇੱਥੋਂ। ਅੱਛਾ। ਹਾਂਜੀ, ਬਾਹਰ ਮਾਲ ਚੜ੍ਹਦਾ ਸੀ ਮੰਡ ਵਿੱਚ, ਦਰਿਆ ਦੇ ਵਿੱਚ ਮੱਝਾਂ, ਜਿਹੜਾ ਕੰਮੀਕਾਰੀ ਸੀ ਉਹਦੇ ਕੋਲ 2-3 ਮੱਝਾਂ ਹੈਗੀਆਂ ਸੀ, ਕਿਉਂ ਬਾਹਰ ਚਰਾਂਦ ਹੈਗੀ ਸੀ ਕਾਫੀ, ਚਰਨ ਵਾਸਤੇ ਦਰਿਆ 'ਤੇ ਪਾਣੀ ਪੀਣਾ, ਮੱਝਾਂ ਨੇ ਉੱਥੋਂ ਚਰ ਕੇ ਰੱਜ ਕੇ ਘਰ ਨੂੰ ਆ ਜਾਣਾ, ਰਾਤ ਨੂੰ ਸਾਈਆਂ ਨੇ ਆਪਣੇ ਘਰ ਬਣ ਕੇ ਚੋ ਲੈਣੀਆਂ, ਸਵੇਰ ਨੂੰ ਫਿਰ ਛੱਡ ਦੇਣੀ। ਉਹ ਤਾਂ ਜਦੋਂ ਹਮਲਾ ਪਹਿਲਾਂ ਹੀ ਹੋਇਆ ਨਾ, ਤੇ ਮਗਰ ਨਿਆਣੇ ਸਾਡੇ ਵਰਗੇ ਚਾਰ ਆਉਣ ਵਾਲੇ ਸੀਗੇ ਛੋਟੇ, ਉਹਨਾਂ ਨੇ ਜਦੋਂ ਹਮਲਾ ਪਿਆ ਤੇ ਉਹਨਾਂ ਭੱਜਣਾ ਘਰ ਨੂੰ, ਮੱਝਾਂ ਉਹ ਵਾਲ ਕੇ ਉਦੋਂ ਵੀ ਲੈ ਗਏ। ਘਰ ਦੇ ਵਿੱਚ ਉਹ ਢੱਗੇ 2 ਹਾਲੀ ਜਿਹੜੇ ਸੀ ਉਹ ਘਰਾਂ ਵਿੱਚ ਸੀਗੇ। ਮਾਲ ਬਹੁਤ ਉਹਨਾਂ ਪਹਿਲੋਂ ਕੁੰਝ ਲਿਆ ਇਹਨਾਂ 2 ਜੰਗਾਂ ਦੇ ਦਰਮਿਆਨ ਦੇ ਵਿੱਚ ਹੀ। ਤੇ ਜਾ ਕੇ ਦੀ ਮੱਝ ਸੂਣ ਵਾਲੀ ਆ ਤੇ ਉਹ ਘਰ ਬੱਧੀ ਆ ਤੇ ਉਹ ਨਹੀਂ ਛੱਡੀ ਮਾਲ ਨਾਲ। ਉਹ ਇੱਕ ਅੱਧੀ ਕਿਸੇ 2-4-5 ਪਿੰਡ ਦੀਆਂ ਹੋਣਗੀਆਂ ਇਹੋ ਜਿਹਾ ਚਾਂਸ ਹੋਵੇ। ਨਹੀਂ, ਜਦੋਂ ਤੁਹਾਨੂੰ ਇਹ ਗੱਲ ਕਹੀ ਗਈ ਕਿ ਵੀ ਪਿੰਡ ਛੱਡ ਦਿਓ, ਆਹੋ, ਇਹ ਤੁਹਾਨੂੰ ਯਾਦ ਆ ਕਿ 14 ਅਗਸਤ ਸੀ ਜਾਂ ਕੋਈ ਇਦਾਂ ਦਿਨ ਸੀ? ਨਹੀਂ, ਇਸ ਗੱਲ ਦਾ ਨਹੀਂ ਪਤਾ। ਰੋਜ਼ੇ ਸੀ ਜਾਂ ਕੋਈ ਇਦਾਂ ਦੀ ਗੱਲਬਾਤ? ਕੋਈ ਯਾਦ ਨਹੀਂ। ਰੋਜ਼ੇ ਖਤਮ ਹੋ ਗਏ ਸੀ ਮੇਰੇ ਖਿਆਲ। ਰੋਜ਼ੇ ਖਤਮ ਹੋ ਗਏ ਸੀ? ਹਾਂ, ਥੋੜਾ ਜਿਹਾ ਲਾਗੇ ਹੀ ਖਤਮ ਹੋਏ ਸੀ। ਅੱਛਾ। ਸਾਉਣ ਭਾਦੋਂ ਦੇ ਦਿਨ ਸੀਗੇ, ਜੇ ਬਾਰਿਸ਼ਾਂ ਜਦੋਂ ਮਾਂ ਪੈਂਦੀਆਂ। ਹਾਂ ਠੀਕ ਹੈ। ਸਾਉਣ ਭਾਦੋਂ ਦੇ ਦਿਨ ਸੀ, ਬਾਰਿਸ਼ਾਂ ਬੜੀਆਂ ਪਈਆਂ। ਬਾਰਿਸ਼ ਪੈ ਕੇ ਨਾ ਤੇ ਜਿਹੜੇ ਬੰਦੇ ਲੜਨ ਜਾਂਦੇ ਸੀ ਨਾ ਬਾਹਰ, ਉਹ ਭੇਜ ਜਾਂਦੇ ਸੀ ਚਿੜੀਆਂ 'ਚ, ਕਮਾਦਾਂ 'ਚ ਲੋਕ ਕੇ ਬਹਿ ਕੇ ਮੁਕਾਬਲਾ ਕਰਦੇ ਸੀ। ਅੱਛਾ, ਜਿੱਦਾਂ ਕਿ ਤੁਸੀਂ ਦੱਸਿਆ ਕਿ
ਤੁਹਾਡੇ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਸੀ ਉਹ ਸਿੱਖਾਂ ਦੇ ਸੀ ਆਹ ਤੇ ਉਹਨਾਂ ਦੇ ਨਾਲ ਤੁਹਾਡਾ ਵੈਰ ਵੀ ਰਹਿੰਦਾ ਸੀ ਹਾਂ ਤੇ ਫਿਰ ਤੁਸੀਂ ਨਿਕਲੇ ਕਿੱਦਾਂ ਉੱਥੋਂ? ਨਿਕਲੇ ਅਸੀਂ ਇਦਾਂ ਵੀ ਦੋ ਜੰਗ ਜਿਹੇ ਲੜ ਲਏ ਨਾ ਹਾਂ ਤੇ ਅਚਾਨਕ ਹੀ ਜੋ ਚਾਰੇ ਥਾਣੇ ਸੀ ਨਾ ਉਹ ਜੀਪਾਂ ਲੈ ਕੇ ਤੇ ਆ ਗਏ ਸਾਡੇ ਪਿੰਡ 'ਚ। ਹੂੰ ਦੋ ਜੰਗ ਲੜ ਹਟੇ ਹਾਂ ਉਹ ਤੜਕੇ ਸੁਬਾਹ ਹੀ ਆ ਗਏ। ਹਾਂ ਆਣ ਕੇ ਤੇ ਉਹਨਾਂ ਨੇ ਆਣ ਕੇ ਆਖਿਆ ਬੰਦੇ 'ਚ ਇਕੱਠੇ ਕਰ ਲਏ ਹਾਂ ਵੀ ਆਓ ਨੰਬਰਦਾਰ ਜੇ ਇਕੱਠੇ ਹੋ ਜਾਓ। ਹਾਂ ਉਹ ਡੇਰੇ ਉੱਤੇ ਇਕੱਠੇ ਹੋ ਗਏ ਬੰਦੇ। ਹਾਂ ਉਹਨਾਂ ਨੂੰ ਕਹਿਣ ਲੱਗੇ ਬਈ ਇਹ ਪਾਕਿਸਤਾਨ ਜਿਹੜਾ ਤੁਹਾਡਾ ਦੂਰ ਇੱਥੋਂ ਹਾਂ ਹੱਦ ਪੈ ਗਈ ਹੈ, ਤੁਸੀਂ ਇੱਥੋਂ ਨਿਕਲੋ ਹਾਂ ਤੇ ਪਾਕਿਸਤਾਨ ਵਿੱਚ ਚਲੇ ਜਾਓ ਤੇ ਤੁਹਾਡੇ ਬਨੂਆਂ ਤੱਕ ਅੰਦਰ ਭਰੇ ਨੇ ਰਿਜ਼ਕ ਨਾਲ ਤੇ ਮਾਲ ਸਬਾਬ ਨਾਲ ਕੋਈ ਸ਼ੈ ਨਹੀਂ ਚੁੱਕਣ ਦੇਣੀ। ਕੋਈ ਸ਼ੈ ਨਹੀਂ ਚੁੱਕਣ ਦੇ? ਨਹੀਂ ਪੈਸੇ ਨਗਦ ਜਿਹੜੇ ਉਹ ਸਾਡੇ ਕੋਲ ਲਿਖਾਓ, ਟੂੰਬਾਂ ਸਾਡੇ ਕੋਲ ਲਿਖਾਓ ਗੁਸਲੀਆਂ ਬਣਾ ਕੇ ਤੇ ਉੱਤੇ ਨਾਂ ਲਿਖ ਦਿੰਦੇ ਆ, ਤੁਹਾਨੂੰ ਪਾਕਿਸਤਾਨ ਜਾ ਕੇ ਦੇ ਦਾਂਗੇ। ਅੱਛਾ ਇਹ ਗੱਲ ਥਾਣੇ ਵਾਲੇ ਨੇ ਕਹੀ? ਥਾਣੇ ਵਾਲੇ ਉਹਨਾਂ ਨੇ ਕਹਿ ਕੇ ਪੁਲਿਸ ਨੇ ਪੈਸੇ ਸਭ ਕੁਝ ਲੈ ਲਿਆ। ਫਿਰ ਕਹਿਣ ਲੱਗਿਆ ਵੀ ਜਿਹਨੂੰ ਡਾਂਗ ਨੂੰ ਬਰਛੀ ਟਕੂਆ ਛਰੀ ਉਹ ਵੀ ਦੇ ਦਿਓ। ਉਹ ਵੀ ਇੱਕ ਕੋਠਾ ਹੈਗਾ ਬੇਵਾ ਦਿਓ ਚ ਰੱਖ ਕੇ ਲਿਆ ਕੇ ਲਾਤੀ ਤੇਲ ਪਾ ਕੇ। ਉਹ ਵੀ ਨਹੀਂ ਕਹਿੰਦੇ ਖੜਨਾ? ਨਾ ਬੁੱਢੇ ਬੰਦੇ ਜਾਂ ਬੱਚੇ ਲੱਕੜ ਦੇ ਪਹੀਆਂ ਵਾਲੇ ਗੱਡੇ ਹੁੰਦੇ ਸੀ ਉਹਦੇ ਵਿੱਚ ਬਹਾ ਲਵੋ, ਇੱਕ ਭਾਂਡਾ ਲੈ ਲਓ ਪਾਣੀ ਪੀਣ ਵਾਸਤੇ, ਇੱਕ ਖੇਸ ਲੈ ਲਓ ਬਾਬੇ ਵਾਸਤੇ ਤੇ ਬਸ ਚਲੋ ਨਿਕਲ, ਕੋਈ ਸ਼ੈ ਨਹੀਂ ਚੁੱਕਣ ਦੇਣੀ। ਕੋਈ ਸ਼ੈ ਨਹੀਂ ਚੱਕਣ ਦੀ? ਆਹ ਭਰੇ ਭਰਾਏ ਘਰ? ਬੜੇ ਭਰਾਏ ਘਰ ਛੱਡੇ, ਛਾਪਾ ਮਾਰਦੇ ਇੱਕਦਮ ਹੀ ਆ ਗਏ। ਓਏ ਹੋਏ। ਪੁਲਿਸ ਬੜੀ ਚਾਰ ਥਾਣੇ ਆ ਗਏ। ਹਾਂ ਉਹ ਫਿਰ ਬੰਦੇ ਮਜਬੂਰ ਹੋ ਗਏ। ਉਹ ਕਈਆਂ ਦੇ ਉਹ ਟੂੰਬਾਂ ਪੈਸੇ ਦੇ ਦਿੱਤੇ, ਥੈਲੀਆਂ 'ਚ ਲਿਖ ਉਹ ਜਿਹੜਾ ਉਹਨਾਂ ਨੇ ਇਕੱਠਾ ਕੀਤਾ ਨਾ ਪਿੰਡ ਏਡਾ ਵੱਡਾ ਸੀਗਾ, ਇੱਕ ਜੀਪ ਭਰੀ ਉਹਨਾਂ ਨੇ ਓਏ ਪੈਸੇ ਨਾਲ, ਥੈਲੀਆਂ ਨਾਲ ਬੋਰੇ ਦੇ ਪਾ ਕੇ, ਤੇ ਇੱਕ ਉਹਨਾਂ ਨੇ ਟਾਂਗਾ ਲੱਦ ਕੇ ਭਰਿਆ ਪੈਸਿਆਂ ਪੈਸਿਆਂ ਨਾਲ ਤੇ ਸੋਨੇ ਦੇ ਨਾਲ? ਸੋਨੇ ਨਾਲ। ਹੂੰ ਉਹ ਉਹਨਾਂ ਰਵਾਨਾ ਕਰ ਦਿੱਤਾ ਹਾਂ ਤੇ ਕਹਿਣ ਲੱਗੇ ਵੀ ਆਓ ਨਿਕਲੋ ਹੁਣ ਤੁਹਾਨੂੰ ਅਸੀਂ ਪਾਕਿਸਤਾਨ ਛੱਡੀਏ। ਪਾਕਿਸਤਾਨ 'ਚ ਨਹੀਂ ਛੱਡਣਾ, 707 ਮੀਲ ਉਹ ਪੱਟੀ ਥਾਣਾ ਹੈ ਸਾਡਾ, ਉਹਦੇ ਲਾਗੇ ਯਾਰ ਪਈ ਸੀ, ਉੱਥੇ ਆ ਕੇ ਮੁਕਾਉਣਾ ਸੀ ਸਾਨੂੰ। ਓਏ ਧੋਖੇ ਦੇ ਨਾਲ? ਆਹ ਧੋਖੇ ਨਾਲ ਹਾਂ ਵੀ ਤੁਹਾਨੂੰ ਪਾਕਿਸਤਾਨ 'ਚ ਵਾਰ ਦਿੰਦੇ ਹਾਂ, ਤੁਸੀਂ ਗਾਂ ਪਾਕਿਸਤਾਨ ਚਲੇ ਜਾਓ। ਠੀਕ ਹੈ। ਪੂਰੇ ਪਿੰਡ ਉਹਨਾਂ ਨੇ ਕਿਹਾ ਸਾਡੇ ਨਾਲ ਟੂਰ? ਪੂਰੇ ਪਿੰਡ ਨੇ ਬਣਾ ਤੋਰ ਲੈ ਕੇ ਅੱਛਾ ਤੋਰ ਲਏ? ਗੱਡੇ ਜੋੜ ਲਏ, ਉਹ 'ਚ ਨਿਆਣੇ ਬਹਾ ਲਏ, ਉਹ ਸਿਆਣੇ ਬੁੱਢੇ ਸੰਭਾਲ ਲਏ ਹਾਂ ਤੇ ਢੱਗੇ ਜੋ ਕੇ ਦੋ ਤੇ ਤੁਰ ਪਏ। ਠੀਕ। ਤੇ ਜਿਨ੍ਹਾਂ ਕੋ ਨਹੀਂ ਸੀ ਢੱਗੇ, ਕਿਸੇ ਕੋ ਖੋਤੀ ਸੀ ਪੱਠੇ ਲਿਆਉਣ ਨੂੰ, ਕਿਸੇ ਕੋ ਘੋੜੀ ਸੀਗੀ, ਉਹ ਵੀ ਨਾਲ ਤੁਰ ਪਏ। ਹਾਂ ਕਾਫਲਾ ਤੁਰ ਪਿਆ। ਉਧਰੋਂ ਉਹ ਪੱਟੀ ਥਾਣੇ ਚਲੇ ਆਣ ਪਹੁੰਚੇ, ਉੱਥੇ ਲਾਗੇ ਨਾ ਫੜ ਕੇ ਗੱਡਾ ਨਾ ਢੱਗੇ ਗਉ ਹਾਂ ਤੇ ਐਂ ਜੰਗਲ ਜਿਹਾ ਸੀਗਾ, ਬੂਟੇ ਬਾਟੇ ਵਿਹਲੀ ਜ਼ਮੀਨ, ਉਧਰ ਨੂੰ ਤਾਰ ਦਿੱਤੇ, ਇੱਧਰ ਨੂੰ ਚਲੋ ਥਾਣੇ ਵੱਲ, ਪੱਟੀ ਵੱਲ ਨੂੰ, ਹਾਂ ਸ਼ਹਿਰ ਵਾਲੇ ਪਾਸੇ ਨੂੰ। ਹਾਂ ਉਹ ਸ਼ਹਿਰ ਅੱਗੇ ਸੀਗਾ ਤੇ ਉਹ ਜੰਗਲ ਪਿਆ ਸੀ। ਹਾਂ ਉੱਥੇ ਉਹਨਾਂ ਨੇ ਜਨਾਨੀਆਂ ਚੰਗੀਆਂ ਲੈ ਜਾਣੀਆਂ ਸੀ, ਢੱਗੇ ਲੈ ਜਾਣੇ ਸੀ। ਹਾਂ ਤੇ ਜਾਂ ਪਿੰਡੋਂ ਨਿਕਲਿਆ ਤੇ ਇਦਾਂ ਨਾ ਪਾਸੇ 84 ਪਿੰਡ ਨਾਲ ਤੁਰੇ ਆਉਣ ਸਾਡੇ। ਅੱਛਾ 84 ਪਿੰਡ ਨਾਲ ਸਿੱਖਾਂ ਨੇ ਮੜਾਸੇ ਮਾਰੇ ਤੇ ਉਹ ਨਾਲ ਤੁਰੇ ਆਉਣ ਤੇ ਜਿਵੇਂ ਜਿਵੇਂ ਉਹ ਲਾਗੇ ਆਉਂਦੇ ਜਾਈਏ ਥਾਣੇ ਦੇ, ਤਿਵੇਂ ਉਹ ਲਾਗੇ ਹੁੰਦੇ ਆਉਣ। ਅੱਛਾ ਲਾਗੇ ਜਿੱਥੋਂ ਤਾਈਂ ਨਜ਼ਰ ਜਾਂਦੀ ਸੀ, ਮੈਂ ਆਪਣੀ ਨਜ਼ਰ ਨਾਲ ਵੇਖਿਆ, ਹਾਂ ਹਾਂ ਜਿੱਥੋਂ ਤਾਈਂ ਨਜ਼ਰ ਜਾਂਦੀ ਸੀ ਤੇ ਪੱਕੀ ਸੜਕ ਤਾਈਂ ਲਾ ਲਓ, ਮੀਲ ਤਾਈਂ ਦੋ ਤਾਈਂ, ਹਾਂ ਹਾਂ ਉੱਥੋਂ ਤਾਈਂ ਇਦਾਂ ਸੀ ਖੜੇ ਅੱਛਾ ਪਾਸੇ, ਜਿਹੜੇ ਸਾਨੂੰ ਮਾਰਨ ਵਾਲੇ ਸੀ ਹਾਂ ਤੇ ਮਾਲ ਪਸ਼ੂ ਲਿਜਾਣ ਵਾਲੇ, ਹਾਂ ਵੀ ਜਨਾਨੀਆਂ ਚੁੱਕ ਲਵਾਂਗੇ ਚੰਗੀਆਂ ਹਾਂ ਤੇ ਢੱਗੇ ਲੈ ਆਵਾਂਗੇ ਤੇ ਗੱਡੇ ਲੈ ਆਵਾਂਗੇ। ਹਾਂ ਉਹ ਲੋਕ ਨਾਲ ਤੁਰੇ ਆਉਂਦੇ ਸੀ। ਜਾਂ ਉੱਥੇ ਗੱਡੇ ਦੋ ਲਾਏ ਨਾ ਆ ਕੇ ਥੱਲੇ, ਹਾਂ ਅਤਾਰੇ ਥਾਂ ਥੱਲੇ ਇਸ ਪਾਸੇ ਨੂੰ ਇਸ ਹੱਥ ਨੂੰ ਥਾਣੇ ਵਾਲੇ ਪਾਸੇ, ਹਾਂ ਤੇ ਉਧਰੋਂ ਪੁਲਿਸ ਆ ਗਈ, ਮਿਲਟਰੀ ਆ ਗਈ ਲਾਹੌਰੋਂ। ਸਹੀ। ਬਾਬੇ ਮੁਹੰਮਦ ਅਲੀ ਨੂੰ ਕਿਸੇ ਨੇ ਦੱਸਿਆ ਵੀ ਬੂਹ ਪਿੰਡ ਅੱਜ ਉੱਠਦੀ ਪਈ ਆ, ਰੱਬ ਨੇ ਟੈਲੀਫੋਨ ਕਰ ਦਿੱਤਾ ਖਰੇ ਬਈ ਬੂਹ ਅੱਜ ਉੱਠਦੀ ਪਈ ਆ ਤੇ ਉਹਨਾਂ ਜੀ ਇੱਕ ਨਹੀਂ ਨਿਕਲ ਦੇਣਾ। ਅੱਛਾ ਪੱਟੀ ਥਾਣੇ ਆ ਕੇ ਮੁਕਾ ਦੇਣੇ ਸਾਰੇ। ਓਏ ਹੋਏ। ਉਹਨਾਂ 4 ਜੀਪਾਂ ਘੱਲੀਆਂ, 2 ਬਖਤਰਬੰਦ ਗੱਡੀਆਂ ਘੱਲੀਆਂ ਹਾਂ ਇੱਥੋਂ, ਠੀਕ ਵੀ ਹੈ। ਉਹਨੂੰ ਕੱਢ ਕੇ ਲਿਆਓ। ਹਾਂ ਉਹ ਆਣ ਕੇ ਤੇ ਉਹਨਾਂ ਨੇ ਫੌਜ ਵਾਲਿਆਂ ਨੇ ਕਿਹਾ ਬਈ ਜਾ ਚਲੇ ਜਾਓ, ਪਾਸੇ ਹਟ ਜਾਓ, ਅਸੀਂ ਆ ਗਏ ਇਹਨੂੰ ਲਿਜਾਣ ਵਾਸਤੇ, ਫਾਸਟ ਵਾਸਤੇ, ਤੁਸੀਂ ਚਲੇ ਜਾਓ। ਉਹ ਨਾ ਜਾਣ, ਨਾਲ ਖਤਾਨਾ ਤੁਰੇ ਆਉਣ। ਹਾਂ ਉਹ ਗਨ ਮਸ਼ੀਨ ਦੇ ਉੱਤੇ ਜਿਹੜਾ ਤੜ ਕਰ ਗੇੜਾ ਦਿੱਤਾ ਜਿਸ ਵੇਲੇ ਕੋਈ ਮਰੇ ਵੀ ਤਾਂ ਕੋਈ ਭੱਜ ਗਿਆ, ਫਿਰ ਕੋਈ ਨਹੀਂ ਅੱਖਾਂ ਦਿਸਿਆ। ਹਾਂ ਹਾਂ ਉਹ ਪੁਲ ਤੋਂ ਨਾ ਰੋਈ ਦਾ ਪੁਲ ਪਾਣੀ ਬਾਹਰੋਂ ਆਉਂਦਾ ਸੀ ਰੁੜ ਕੇ, ਹਾਂ ਹਾਂ ਉੱਚੀਆਂ ਜ਼ਮੀਨਾਂ ਦਾ ਐਂ ਦਰਿਆ ਨੂੰ ਜਾਂਦਾ ਸੀਗਾ। ਹਾਂ ਹਾਂ ਉਹਦਾ ਪੁਲ ਦੀ ਉੱਤੇ ਉਹ ਪੁਲ ਵੀ ਢਾਇਆ, ਹਾਂ 2 ਗਾਡਰ ਪੁੱਟੇ, ਹਾਂ ਉਹਨਾਂ ਆ ਕੇ ਗਾਡਰ ਵੀ ਉਹਨਾਂ ਕੋਲ ਨਾਲ ਉੱਥੇ ਪਵਾਏ, ਨਾਂਗਾ ਬਣਾਇਆ ਤੇ ਗੱਡੇ ਫੜ ਕੇ ਰਾਹੇ ਪਾਏ ਵੀ ਚੱਲੋਗਾ ਪਾਕਿਸਤਾਨ, ਸਿੱਧਾ ਹੀ ਚਲੋ, ਐ ਸਿੱਧੀ ਸੜਕ ਜਾਂ ਫੈਸਲਾਬਾਦ ਨੂੰ ਜਾਈਏ। ਹਾਂ ਇਸ ਤਰ੍ਹਾਂ ਸੜਕੇ ਪਾ ਕੇ ਤੋਰ ਲਏ। ਹਾਂ 2 ਜੀਪਾਂ 4 ਜਿਹੜੀਆਂ ਸੀ ਉਹ ਸਾਈਡਾਂ ਤੇ ਤੁਰੀਆਂ ਫਿਰਨ, ਹਾਂ ਗੱਡੀ ਬਖਤਰਬੰਦ ਗੱਡੀ ਇੱਕ ਪਿੱਛੇ ਲਾਤੀ, ਇੱਕ ਅੱਗੇ ਲਾਤੀ, ਹਾਂ ਤੇ ਉਹਨਾਂ ਨੇ ਗੇੜਾ ਦਿੱਤਾ ਤੇ ਭੱਜ ਗਏ, ਫਿਰ ਕੋਈ ਲਾਗੇ ਨਹੀਂ ਆਇਆ। ਅੱਛਾ
ਫਿਰ ਤੁਰੇ ਆਏ ਤੇ ਜਿਸ ਵੇਲੇ ਖਾਰੜਾ ਸ਼ਹਿਰ ਆ ਕਮਲਾ ਬਾਰਡਰ ਤੇ ਲੱਗ ਗਈ ਇੰਡੀਆ ਦਾ, ਉਹਦੇ ਵਿੱਚ ਲਾਗੇ ਬਾਗ ਸੀ, ਕੋਈ ਮਰੱਬਾ ਅੰਬਾਂ ਦਾ ਬਾਗ, ਐਡਾ ਪਾਣੀ ਖਲੋਤਾ ਉਹਦੇ ਵਿੱਚ। ਸਾਨੂੰ ਦਿਨ ਛਿਪ ਗਿਆ। ਉਹ ਸਾਨੂੰ ਫੌਜ ਨੇ ਕਿਹਾ ਵੀ ਇਹਦੇ ਵਿੱਚ ਵੜ ਜਾਓ, ਉਹਦੇ ਵਿੱਚ ਵੜ ਕੇ ਰਾਤ ਕੱਢੋ ਤੇ ਸਵੇਰ ਨੂੰ ਜਿਹੜਾ ਤੁਹਾਨੂੰ ਪਾਕਿਸਤਾਨ 'ਚ ਵਾੜਾਂਗੇ। ਠੀਕ ਹੈ। ਉੱਥੇ ਬੰਦੇ ਬਹਿ ਰਹੇ ਲੋਕ, ਕੋਈ ਖਲੋ ਜਾ ਬਹਿ ਜਾ, ਡੰਗਰ ਪਾਣੀ ਦੇ ਵਿੱਚ ਖਲੋਤੇ। ਉੱਥੋਂ ਜਿਸ ਵੇਲੇ ਦਿਨ ਚੜ੍ਹਿਆ ਬਾਂਗਾਂ ਵੇਲੇ ਉਹਨੇ ਆਖਿਆ ਉੱਠੋ ਮੁਸਲਮਾਨੋਂ ਨਮਾਜ਼ਾਂ ਪੜ੍ਹੋ। ਜਿਹਨੇ ਪੜ੍ਹ ਨਹੀਂ ਸੀ ਪੜ੍ਹੀ ਤੇ ਸੂਰਜ ਨਿਕਲਣ ਤੋਂ ਪਹਿਲਾਂ ਉਹ ਕਾਫਲਾ ਤੋੜ ਦਿੱਤਾ ਉਹਨਾਂ ਨੇ। ਠੀਕ ਹੈ। ਉੱਥੋਂ ਲਾਗੇ ਹੀ ਆ ਉਹ ਬਾਰਡਰ ਆ ਜਾਂਦਾ ਸੀ ਖਾਰੜਿਆ, ਉਹ ਖਾਰੜਾ ਸ਼ਹਿਰ ਪੜ੍ਹੇ ਸੀ ਤੇ ਉਹ ਪੁਲ ਲੰਘਾ ਕੇ ਨਹਿਰ ਦਾ ਤੇ ਕਹਿਣ ਲੱਗਾ ਤੁਰ ਜਾਓ ਪਾਕਿਸਤਾਨੀ ਗਾੜੀ ਸਾਰਾ। ਉਹਨਾਂ ਸਾਨੂੰ ਉੱਥੇ ਤੱਕ ਲਿਆਂਦਾ ਇੱਦਾਂ। ਇਸ ਤਰ੍ਹਾਂ ਅਸੀਂ ਉੱਥੋਂ ਆਏ ਨਿਕਲ ਕੇ। ਕਿੰਨਾ ਕੁ ਚਿਰ ਲੱਗਾ ਤੁਹਾਨੂੰ ਪਹੁੰਚਣ ਤੇ? ਬਸ ਸੁਬਾਹ ਤੋਂ ਕਾਫਲਾ ਉੱਠਣ ਲੱਗ ਪਿਆ ਤਕਰੀਬਨ 8-9 ਵਜੇ ਤੇ ਸ਼ਾਮ ਤੱਕ ਉੱਥੇ ਪਹੁੰਚੇ। ਉੱਥੇ ਬਾਗ ਤੇ ਜਾ ਕੇ ਉੱਥੇ ਪਨਾਹ ਲਈ? ਬਾਗ 'ਚ ਪਨਾਹ ਸ਼ਾਮ ਨੂੰ ਜਾ ਕੇ ਲਈ ਤੇ ਅਗਲੇ ਦਿਨ ਫਿਰ ਸਵੇਰੇ ਫਿਰ ਨਿਕਲੇ? ਅਗਲੇ ਦਿਨ ਸਵੇਰ ਨੂੰ ਦੂਏ ਦਿਨ ਫਿਰ ਸਾਨੂੰ ਪਾਕਿਸਤਾਨ ਹੀ ਵਾੜਿਆ ਉਹਨਾਂ। ਕੋਈ ਸ਼ਾਇਦ ਚੱਕੀ ਨਹੀਂ ਸੀ, ਕੋਈ ਖਾਣ ਪੀਣ ਨੂੰ ਕੋਈ ਸ਼ਾਇਦ ਨਹੀਂ, ਕੋਈ ਸ਼ੈ ਨਹੀਂ, ਕੋਈ ਭੁੱਖੇ ਹੀ ਰਹੇ ਉੱਦਾਂ ਹੀ। ਹਾਂ, ਭੁੱਖੇ ਤੁਰੇ ਆਏ, ਬੱਚੇ ਵੀ ਬੁੱਢੇ ਵੀ ਬਸ ਸਾਰੇ ਇੱਦਾਂ ਹੀ ਆਏ। ਜਿਹੜਾ ਕੋਈ ਲੋਹਾਰ ਦਿਖਾਣ ਸੀਗਾ ਉਹਨੇ ਆਪਦੇ ਹਥਿਆਰ ਜਿਹੜੇ ਸੀ ਉਹ ਤੇਰੇ ਗੱਡੇ 'ਤੇ ਰੱਖ ਦਿੱਤੇ ਵੀ ਚੱਲ ਗਾਂਹ ਕੇ ਚੱਲਾਂਗੇ ਤੇ ਮਿਹਨਤ ਕਰਾਂਗੇ ਇਹਨਾਂ ਨਾਲ। ਤੇ ਨਾਈ ਨੇ ਵੀ ਇੱਦਾਂ ਹੀ ਆਵਾਜ਼ੀ ਗੁੱਛੀ ਬਗਲ 'ਚ ਮਾਰ ਲਈ, ਇੱਦਾਂ ਲੀੜੇ ਲੈ ਕੇ ਇੱਦਾਂ ਤੁਰ ਪਏ ਪੈਦਲ। ਕੋਈ ਪੈਦਲ ਤੁਰੇ ਆਏ, ਕੋਈ ਜਿਹਨਾਂ ਕੋਲ ਵੱਡੇ ਹੈਗੇ ਸੀ ਗੱਡੀਆਂ 'ਚ ਬਹਿ ਗਏ ਲੋਕ। ਹਾਂ, ਇਸ ਤਰ੍ਹਾਂ ਅਸੀਂ ਉਹ ਪਾਕਿਸਤਾਨ 'ਚ ਪਹੁੰਚੇ ਹਾਂ। ਜਦੋਂ ਪਹੁੰਚੇ ਉਹ ਪਾਕਿਸਤਾਨ ਤੇ ਕਿਹੜੇ ਪਿੰਡ 'ਚ ਜਾਂ ਕਿਹੜੇ ਜ਼ਿਲ੍ਹੇ 'ਚ ਪਹੁੰਚੇ? ਲਾਹੌਰ ਜ਼ਿਲ੍ਹਾ ਆ ਗਿਆ। ਹਾਂ, ਲਾਹੌਰ 'ਚ ਆ ਗਏ ਤੇ ਪਿੰਡ ਲਾਹੌਰ ਸ਼ਹਿਰ 'ਚ ਆ ਗਏ? ਲਾਹੌਰ ਸ਼ਹਿਰ 'ਚ ਆ ਗਏ। ਠੀਕ ਹੈ। ਜੇ ਸ਼ਹਿਰ 'ਚ ਆ ਗਏ ਨਾ ਪਰਲੀ ਸਾਈਡ 'ਤੇ ਤੇ ਉੱਥੋਂ ਸਾਨੂੰ ਇੱਕ ਥਾਣੇਦਾਰ ਸੀ ਬੁੱਚਾ ਸਾਹਿਬ ਪਾਕਿਸਤਾਨ ਦਾ, ਉਹ ਕਹਿਣ ਲੱਗਾ ਬਾਰਡਰ ਦੇ ਨਾਲ ਬਹਿ ਜਾਓ, ਤੁਹਾਡੀ ਬੜੇ ਬਹਾਦਰ ਬੰਦੇ ਜੇ, ਤੁਹਾਨੂੰ ਇੱਕ ਬੰਦੇ ਨੂੰ ਪੱਗ ਬੰਨ੍ਹ ਬੰਦਾ ਜਿਹੜਾ ਨਾ ਉਹਨੂੰ ਇੱਕ ਢੱਗਿਆਂ ਦੀ ਯੋਗ ਦੇਵਾਂਗੇ, ਇੱਕ ਮੱਝ ਦੇਵਾਂਗੇ, ਅੱਧਾ ਮਰਬਾ ਜ਼ਮੀਨ ਦੇਵਾਂਗੇ, ਨਾਲ ਬਾਰਡਰ 'ਤੇ ਬਹਿ ਜਾਓ। ਅੱਛਾ। ਤੇ ਸਾਡੇ ਲੋਕ ਹੈ ਗੱਦਾਂ ਬੋਰਡ 'ਚ ਆਏ ਸੀ ਬੜੇ ਚਿਰ ਦੇ, ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਫੌਜੀਆਂ ਚੱਕ ਜਿਹੜੇ ਨਵਾਂ ਹੋਇਆ ਬਹਾਦਰ ਵਾਲਾ, ਇਹਨਾਂ ਪਿੰਡਾਂ ਦੇ ਵਿੱਚ ਫੌਜੀ ਥੋੜ੍ਹੇ ਸੀ। ਬਾਕੀ ਸਾਡੇ ਜਿਹੜੇ ਸੀ ਨਾ ਉਹ ਬਾਰ ਕਰਨ ਵਾਸਤੇ ਉਹਦੇ ਭੁੱਖੇ ਮਰਦੇ ਲੋਕ, ਬਰਾਨੀ ਜ਼ਮੀਨ ਸੀ, ਇੱਥੇ ਆ ਕੇ ਵਾਹੀ ਬੀਜੀ ਕਰਦੇ ਸੀਗੇ। ਅਸੀਂ ਆਖਿਆ ਵੀ ਉਹ ਗੱਦਾਂ ਬੋਰਡ ਫੈਸਲਾਬਾਦ ਦਾ ਲੈਲਪੁਰ ਦਾ ਜ਼ਿਲ੍ਹਾ ਜਿਹੜਾ ਬੜੀ ਜ਼ਮੀਨ ਚੰਗੀ ਆ, ਇੱਥੋਂ ਬਾਬੇ ਜਾਂਦੇ ਹੁੰਦੇ ਸੀ ਸਾਨੂੰ ਮਿਲਣ ਵੀ, ਨਾ ਇਸੇ ਵਾਹੀ ਬੀਜੀ ਕਰਦੇ ਸੀ, ਤੇ ਉੱਥੇ ਚੱਲਣਾ ਸੀ। ਉੱਥੋਂ ਨਿਕਲ ਪਏ ਜੇ ਹੋਵੇ ਮਲਿਆਂ ਵਾਲੇ ਆ ਗਏ, ਉਹ ਸੜਕੇ ਪੈ ਗਏ। ਠੀਕ ਹੈ। ਕਾੜੇ ਵਾਲੀ ਸੜਕੇ ਉਹ ਕੁਛ ਪਿਛਾਂ ਬਹਿ ਗਏ, ਦੋ ਚੱਕ 'ਚ ਇੱਕ ਚੱਕ 'ਚ 2-4 ਘਰ ਬਹਿ ਗਏ। ਫਿਰ ਆਣ ਕੇ ਤੇ ਅਕਾੜੇ 2-4 ਘਰ ਬਹਿ ਗਏ। ਮਿਲਟਰੀ ਫਾਰਮ ਜ਼ਮੀਨ ਦੇ ਵਿੱਚ ਬੰਦੇ ਸਾਡੇ ਬੈਠੇ ਸੀ, ਅੱਧਾ ਪਿੰਡ ਸਾਡੇ ਪਿੰਡ ਦਾ, ਪਿਛਲੇ ਪਿੰਡ ਦਾ। ਉਹ 2-3 ਮਰਬੇ ਸਿੱਖਾਂ ਦੇ ਸੀ, ਉਹ ਚਲੇ ਗਏ। ਉਹ ਸਿੱਖਾਂ ਦੇ ਮਰਬੇ ਵਿਹਲੇ ਸੀ, ਉੱਥੇ ਉਹ ਬੰਦੇ ਬਾਹਰ ਤੇ ਸਾਡੇ ਕਾਫਲੇ ਵਿੱਚੋਂ। ਫਿਰ ਗਾਂ ਤੁਰ ਪਏ। ਇੱਥੇ ਆਣ ਕੇ ਅਲਫਤਰੀ ਪਿੰਡ ਆਉਂਦਾ, 20 ਵਾਲੀ ਪੁਲੀ ਵੱਜਦੀ ਆ ਕਾੜਿਓਂ ਕੋਲੇ, ਅੱਧਾ ਪਿੰਡ ਸਾਡਾ ਉੱਥੇ ਬਹਿ ਗਿਆ। ਸਹੀ ਹੈ। ਅੱਧਾ ਪਿੰਡ ਦਾ ਸਾਧਾਂ ਵਾਲੇ ਆ ਕੇ ਬਹਿ ਗਿਆ ਆ ਸਮੁੰਦਰੀ ਲਾ ਕੇ। ਕੁਛ ਬੰਦੇ 30 ਕਿੱਸਾ ਪਿੰਡ ਦਾ ਜਿਹਾ ਸੀ, ਉਹ 79 ਚਲੇ ਗਏ ਮੁਲਤਾਨ, ਉੱਥੇ ਜਾ ਬੈਠੇ। ਇੱਦਾਂ ਕਈਆਂ ਥਾਵਾਂ ਦੇ ਪਿੰਡ ਫਿਰ ਖਿਲਰ ਗਿਆ। ਅੱਛਾ ਬਾਬਾ, ਤੁਸੀਂ ਦੱਸਿਆ ਕਿ ਉਹਨਾਂ ਨੇ ਸਾਡੇ ਕੋਲ ਪੈਸੇ ਵੀ ਲੈ ਲਏ, ਟੂਮਾਂ ਵੀ ਲੈ ਲਈਆਂ, ਸਾਰਾ ਕੁਝ ਲਵਾ ਲਿਆ ਪੁਲਿਸ ਵਾਲਿਆਂ ਨੇ, ਥਾਣੇ ਵਾਲਿਆਂ ਨੇ, ਧੋਖੇ ਦੇ ਨਾਲ ਕਿ ਤੁਹਾਨੂੰ ਉੱਥੇ ਜਾ ਕੇ ਦੇਵਾਂਗੇ। ਆਹੋ। ਅੱਛਾ, ਤੁਸੀਂ ਜਦੋਂ ਖਾਲੀ ਹੱਥ ਆਏ ਤੇ ਤੁਹਾਨੂੰ ਇੱਥੇ ਆ ਕੇ ਕੀ ਲੱਭਾ? ਸਾਨੂੰ ਅਗਲੇ ਪਾਸੇ ਆ ਕੇ ਕਿਸੇ ਨੇ ਆਟਾ ਦੇ ਦਿੱਤਾ, ਕਿਸੇ ਨੇ ਰੋਟੀ ਖਵਾਤੀ, ਇੱਦਾਂ ਕਰਦੇ ਕਰਾਉਂਦੇ ਥਾਂ ਤੇ ਆ ਪਹੁੰਚੇ। ਸਾਨੂੰ ਕੁਛ ਨਹੀਂ ਲੱਭਾ, ਕੋਈ ਸ਼ੈ ਨਹੀਂ ਲੱਭੀ। ਅੱਛਾ, ਇਹ ਜੁਮਲਾ ਅਸੀਂ ਸੁਣਨ ਨੂੰ ਮਿਲਦਾ ਸਾਨੂੰ, ਸਿੱਖ ਅਕਸਰ ਕਹਿੰਦੇ ਕਿ ਅਸੀਂ ਮਹਿਲ ਤੇ ਕਨਾਲੀਆਂ ਛੱਡੀਆਂ ਤੇ ਸਾਨੂੰ ਕੁਝ ਵੀ ਨਹੀਂ ਲੱਭਾ। ਉਹ ਇਹ ਗੱਲ ਕਰਦੇ ਕਿ ਜਦੋਂ ਅਸੀਂ ਇੱਧਰੋਂ ਗਏ ਆ ਉੱਥੇ ਤੇ ਸਾਨੂੰ ਉੱਥੇ ਕੁਝ ਨਹੀਂ ਲੱਭਾ। ਕੁਛ ਨਹੀਂ ਲੱਭਾ, ਸਾਨੂੰ ਸ਼ਹਿ ਚੁੱਕਣੀ ਕੋਈ ਨਹੀਂ ਦਿੱਤੀ। ਸਾਡੀ ਜੇਬ 'ਚ ਰੁਪਈਆ ਇੱਕ ਵੀ ਨਹੀਂ ਸੀ ਵੀ ਜਿਹਨੇ ਕਿਤੇ ਪਾਣੀ ਪੀ ਲਵਾਂਗੇ ਜਾਂ ਚਾਹ ਪੀ ਲਾਂਗੇ। ਪੈਸੇ ਉਹਨਾਂ ਲੈ ਲਏ, ਟੂੰਬਾਂ ਉਹਨਾਂ ਲੈ ਲਈਆਂ, ਸੋਨਾ ਲੈ ਲਿਆ ਉਹਨਾਂ ਨੇ। ਜੇ ਸੋਟੇ ਸਾਡੇ ਡਾਂਗ ਸੋਟਾ ਸੀ, 6 ਬਰਸੀਆਂ, ਉਹ ਲੈ ਕੇ ਇੱਕ ਮਕਾਨ 'ਚ ਰੱਖ ਕੇ ਉੱਤੇ ਪੀਪਾ ਤੇਲ ਦਾ ਸੁੱਟ ਕੇ ਉਹਨੂੰ ਅੱਗ ਲਾ ਕੇ ਉਹ ਵੀ ਸਾੜ ਦਿੱਤੀ। ਤੇ ਫਿਰ ਗੁਜ਼ਾਰਾ ਕਿਵੇਂ ਕੀਤਾ? ਹੱਥੋਂ ਖਾਲੀ, ਬਸ ਅੱਲਾ ਹੀ ਸਪੋਰਟ ਅੱਲਾ ਲਈ ਆਇਆ। ਤੇ ਪਾਣੀ ਜਿਹੜਾ ਪੀਂਦਾ ਸੀ ਉਹਨੂੰ ਹੈਜਾ ਹੋ ਜਾਂਦਾ ਸੀਗਾ। ਪਾਣੀ ਵੀ ਖਰਾਬ ਸੀਗੇ। ਪਾਕਿਸਤਾਨ 'ਚ ਆ ਕੇ ਵੀ ਕਈ ਬੰਦੇ ਮਰੇ ਸਾਡੇ ਕਾਫਲੇ ਦੇ ਵਿੱਚੋਂ, ਬੁੱਢੇ ਵੱਡੇ ਸਾਡੇ ਵਰਗੇ, ਇੱਦਾਂ ਫੌਜ ਵੀ ਹੁੰਦੇ ਆਏ।
ਜਿੱਥੇ ਫੌਜ ਹੋਣਾ ਉੱਥੇ ਦਫਨਾ ਦੇਣਾ, ਕਾਫਲਾ ਫੇਗਾ ਤੁਰ ਪੈਣਾ। ਤੁਸੀਂ ਆਪਣੀ ਅੱਖਾਂ ਦੇ ਨਾਲ ਕੋਈ ਵੱਢ ਟੁੱਕ ਦੇਖੀ ਤੁਸੀਂ? ਹਾਂ, ਵੱਢ ਟੁੱਕ ਹੁੰਦੀ ਸੀ। ਮੈਂ ਤਾਂ ਨਿਆਣਾ ਸਾ, ਬਾਹਰ ਨਹੀਂ ਜੰਗ ਲੜਨ ਜਾਂਦਾ। ਜਿਹੜੇ ਬੰਦੇ ਜਵਾਨ ਸੀ ਸਾਰੇ ਜੰਗ ਲੜਦੇ ਸੀ ਜਾ ਕੇ। ਸਹੀ। ਵੱਢੋ ਟੁੱਕੀ ਹੁੰਦੀ ਸੀ। ਇਹਨਾਂ ਨੇ ਸਾਡੇ ਦੇ ਬੰਦੇ 8 ਮਾਰੇ ਇੱਕ ਵਾਰੀ, 4-5 ਇੱਕ ਵਾਰੀ। ਉਹਨਾਂ ਦੇ ਕਤਲਾਮ ਕੀਤੀ ਹੈ ਬੇਬਾਕ, ਬੜੇ ਮਾਰੇ ਉਹਨਾਂ ਦੇ, ਬਹੁਤ ਮਾਰੇ ਸਾਡੇ ਪਿੰਡ ਦੇ ਸਿੱਖ ਲੜਾਈਆਂ ਦੇ ਵਿੱਚ। ਬਰਸੀ ਚੱਕੂਏ ਛਵੀਆਂ ਨਾਲ ਹੀ ਮਾਰੇ। ਹਾਂ, ਭੱਜ ਜਾਂਦੇ ਸੀ ਜਦੋਂ। ਫਿਰ ਬਾਬਾ ਇਹ ਤੇ ਸੁਣਨ ਨੂੰ ਇਹ ਮਿਲਦਾ ਕਿ ਜਿਸ ਪਿੰਡ 'ਚ ਸਿੱਖਾਂ ਦੇ ਘਰ ਮੌਜੂਦ ਸੀ, ਮੁਸਲਮਾਨ ਸੀ, ਇਹਨਾਂ ਦਾ ਆਪਸ 'ਚ ਬੜਾ ਮੋਹ ਪਿਆਰ ਸੀ। ਫਿਰ ਅਚਾਨਕ ਦੁਸ਼ਮਣ ਕਿਵੇਂ ਬਣ ਗਏ? ਦੁਸ਼ਮਣ ਇਸ ਤਰ੍ਹਾਂ ਹੀ ਬਣਿਆ, ਬਸ ਇਸ ਹਿਸਾਬ ਨਾਲ ਬਣ ਗਏ ਜੋ ਵੀ ਉਹ ਮੁਸਲਮਾਨ ਅਤੇ ਅਸੀਂ ਸਿੱਖ ਆ, ਇਹਨਾਂ ਚਲੇ ਜਾਣਾ ਤੇ ਸਾਡੇ ਹੁਣ ਕੀ ਲੱਗਦੇ ਆ। ਹਾਂ ਹਾਂਜੀ, ਇੱਦਾਂ ਫਿਰ ਦੁਸ਼ਮਣ ਬਣ ਗਏ। ਚੂੜੇ ਸਾਡੇ ਪਿੰਡ ਦੇ ਬਲਕਿ 2-3 ਸੀਗੇ, ਉਹ ਜਾ ਕੇ ਉਹਨਾਂ ਨੂੰ ਭੇਜ ਦਿੰਦੇ ਸੀ ਉਹ ਬਾਹਰ ਸਿੱਖਾਂ ਨੂੰ। ਉਹ ਸਗੋਂ ਭੇਜ ਦਿੰਦੇ ਸੀ ਵੀ ਬੂ ਇੱਦਾਂ, ਬੂ ਦੇ ਪਿੰਡ ਲੋਕ ਇੱਦਾਂ, ਉਹ ਥੜਾ ਬੰਨ੍ਹਦੇ ਆ, ਉਹ ਲੜਦੇ ਆ, ਇੱਦਾਂ ਕਰ। ਉਹ ਸਗੋਂ ਭੇਜ ਦਿੰਦੇ ਸੀ ਜਾ ਕੇ ਬਾਹਰ ਚੂੜੇ ਜਿਹੜੇ। ਅਤੇ ਜਦੋਂ ਪਾਕਿਸਤਾਨ 'ਚ ਆ ਗਏ ਤੇ ਉਸ ਮਗਰ ਵੇਖਣ ਆਏ ਉਹ ਦੋਵੇਂ ਮਾਰੇ। ਫਿਰ ਪਾਕਿਸਤਾਨ 'ਚ ਆਇਆ ਨੇ ਮਾਰੇ ਉਹ ਵੀ ਆਹ ਉਹ ਫਲਾਨਾ ਜੇ ਉਹ ਮਾਰੇ ਫਿਰ ਸਾਡੇ ਬੰਦਿਆਂ ਨੇ। ਤੇ ਹੁਣ ਤੁਹਾਨੂੰ ਜਿਹੜਾ ਹੈਗਾ ਉਹ ਆਪਣੇ ਪਿੰਡ ਨੂੰ, ਅਗਰ ਤੁਹਾਨੂੰ ਫੋਨ ਲੈ ਆਈਏ ਤੁਹਾਨੂੰ ਪਤਾ ਲੱਗ ਜਾਏਗਾ ਪਿੰਡ ਕਿੱਥੇ ਹੈ ਕਿਵੇਂ? ਪਿੰਡ ਜਿਹੜਾ ਸੀ ਨਾ ਉਹ ਕੋਈ ਰੱਦੋ ਬਦਲ ਵੀ ਹੋ ਗਿਆ। ਜਿੱਥੇ ਉਹ ਪਿੰਡ ਹਰੀਕੀ ਪਿੰਡ ਸੀ ਨਾ ਸਿੱਖਾਂ ਦਾ, ਉੱਥੋਂ ਦਰਿਆ ਪਾਸ ਕਰਕੇ ਨਾ, ਜੋ ਦਰਿਆ ਦਾ ਪਾਣੀ ਥੋੜ੍ਹਾ ਹੁੰਦਾ ਸੀਗਾ, ਉਦੋਂ ਜਾਂਦਾ ਸੀ ਪੁਲ ਬੇੜੀਆਂ ਦਾ ਬੰਨ੍ਹ ਕੇ ਉੱਤੋਂ ਹੀ ਜਾਂਦੇ ਸੀ ਗਾੜੀ ਮਖੂ ਨੂੰ, ਫਿਰੋਜ਼ਪੁਰ ਨੂੰ। ਮੰਡੀ ਜਿਹੜੀ ਸੀਗੀ, ਉਹ ਇਹਨਾਂ ਮੰਡੀਆਂ ਦੇ ਮਾਲ ਪਸ਼ੂ ਵੇਚਣ ਵਾਸਤੇ ਲੋਕ ਜਾਂਦੇ ਸੀ, ਸਫ਼ਰ ਕਰਦੇ ਸੀ ਇੰਜ ਨੂੰ। ਅਤੇ ਉੱਥੇ ਉਹਨਾਂ ਨੇ ਬੰਨ੍ਹ ਲਿਆ ਹੁਣ ਹੈਡ ਬੰਨ੍ਹ ਲਿਆ, ਬਹੁਤ ਤਗੜਾ ਪਾਣੀ ਜਿੰਨਾ ਪਿੱਛੋਂ ਆਉਂਦਾ ਹੈ ਸਾਰਾ ਉਹ ਰੋਕ ਲਿਆ ਉਹਨਾਂ ਨੇ। ਆ ਜਾਂਦਾ ਕਾੜੇ ਦੇ ਕੋਲ ਦੀ ਦਰਿਆ ਸਤਲੁਜ ਬਿਆਸਾ, ਅਤੇ ਉਹ ਉੱਥੇ ਉਹਨਾਂ ਪਾਣੀ ਬੰਦ ਕਰ ਲਿਆ। ਅਤੇ ਉੱਥੇ ਉਹਨਾਂ ਨੇ ਪੁਲ ਬਣਾ ਲਿਆ, ਉਹ ਗੱਡੀਆਂ ਲੈਣਾ, ਪੱਕੀਆਂ ਸੜਕਾਂ ਬਣਾ ਲਈਆਂ। ਉੱਧਰ ਜਾਣ ਆਉਣ ਵਾਸਤੇ ਹੈ ਉਹ ਦਰਿਆਈ ਇਲਾਕਾ। ਸਹੀ ਹੈ। ਜਦੋਂ ਦਾਣੇ ਸਾਡੀ ਚੁੱਕ ਲਈਦੀ ਆ ਨਾ, ਦਾਣਾ ਕਣਕ ਗਾਹ ਕੇ, ਉਦੋਂ ਫਲੱਡ ਆਉਂਦੇ ਪਿੱਛੋਂ, ਬਾਰਿਸ਼ਾਂ ਪੈਂਦੀਆਂ। ਤੇ ਆ ਪਿਛਲਾ ਸਾਰਾ ਇੰਡੀਆ ਦਾ ਉੱਚਾ ਹੀ ਆ, ਉੱਚਾ ਪਾਣੀ ਐ ਨੂੰ ਹੀ ਆਉਂਦਾ, ਇੱਧਰ ਨੂੰ ਪਾਣੀ ਲਹਿੰਦੇ ਨੂੰ ਆਉਂਦਾ ਸੀ। ਅਤੇ ਉਹ ਫਿਰ ਉਹਨਾਂ ਨੇ ਬੰਨ੍ਹ ਲਾ ਕੇ ਥਾਂ ਥਾਂ 'ਤੇ 65-70-80 ਉਹਨਾਂ ਨੇ ਡੈਮ ਬਣਾਏ ਇੰਡੀਆ ਨੇ, ਪਾਣੀ ਰੋਕ ਕੇ। ਅਤੇ ਆ ਮਕਬੂਜ਼ਾ ਕਸ਼ਮੀਰ ਜਿਹੜੀ ਸੋਨਾ ਪੈਦਾ ਕਰਦੀ, ਉਹ ਸਾਰੀ ਉਹਨਾਂ ਕੋਲ ਆ। ਜਿਹੜੀ ਆਜ਼ਾਦ ਕਸ਼ਮੀਰ ਜਿਹਨੂੰ ਕਹਿੰਦੇ ਜੰਗਲ ਜਿਹੜੇ ਪਹਾੜ ਨੇ, ਉਹ ਇਹਨਾਂ ਨੂੰ ਦੇ ਦਿੱਤੇ ਥੋੜ੍ਹੇ ਜਿਹੇ। ਇਹਦੇ ਵਿੱਚੋਂ ਜਿਹੜਾ ਪਾਣੀ ਚੋਂਦਾ ਫੱਕਾ ਆਉਂਦਾ ਨਾ, ਉਹ ਸਾਨੂੰ ਪਾਕਿਸਤਾਨ ਨੂੰ ਮਿਲਦਾ। ਅੱਛਾ, ਤੇ ਉਹ ਇਹ ਮੈਨੂੰ ਦੱਸਣਾ ਕਿ ਜਿਹੜੇ ਤੁਹਾਡੇ ਟੱਬਰ ਦੇ ਲੋਕ ਸੀ ਜਾਂ ਤੁਹਾਡੇ ਖਾਨਦਾਨ ਦੇ ਲੋਕ ਸੀ, ਉਹ ਸਹੀ ਸਲਾਮਤ ਪਹੁੰਚ ਗਏ? ਸਾਰੇ ਪਹੁੰਚ ਗਏ। ਇੱਕ ਉਹਨਾਂ ਨੇ ਕੋਈ ਸਾਡਾ ਜੀਅ ਨਹੀਂ ਮਾਰ ਸਕੇ। ਉਸ ਤੋਂ ਬਾਅਦ ਇੱਕ ਜੀਵ ਨਹੀਂ ਮਾਰ ਸਕਿਆ, ਉਹਦੀ ਮੌਤ ਨਾਲ ਕੋਈ ਮਰਿਆ। ਸਹੀ। ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਹੁਣ ਆਪਣੇ ਪਿੰਡ ਦੀ ਯਾਦ ਆਉਂਦੀ? ਹਾਂ, ਯਾਦ ਤਾਂ ਆਉਂਦੀ। ਉਹ ਕਈ ਵਾਰ ਇੱਥੇ ਆਏ ਆ, ਕਈ ਵਾਰ ਆਇਆ ਸਾਡੇ ਹਾਲਾਤ ਜਿਹਨਾਂ ਕੋਲ ਨਾ, ਉਹ ਇੱਥੇ 2-3 ਵਾਰੀ ਆਇਆ। ਕਹਿੰਦਾ ਇੱਥੇ ਐਗਜ਼ਾਮ ਨੂੰ ਲਾਇਆ ਸੀਗਾ, ਇੱਥੇ ਸਾਡਾ ਲਸੂੜਾ ਬੀਜਿਆ ਸੀਗਾ, ਅਤੇ ਆਹ ਸਾਡਾ ਆਟਾ ਅਸੀਂ 77 ਪੜ੍ਹ ਨਹੀਂ ਜਾਂਦੇ ਹੁੰਦੇ ਸਾਂ। ਮੈਂ ਕਿਹਾ ਇਹੋ ਹੀ ਆਟਾ ਤੁਹਾਡਾ ਹੀ ਆ, ਤੁਹਾਡੇ ਵਾਲਾ ਹੀ ਆ। ਚੁੱਪ ਕਰ, ਪਹਿਲੇ ਚੱਲ ਜਾਓ ਓਏ, ਪਹਿਲੇ ਚੱਲ ਜਾਓ, ਬੋਲੋ ਨਾ। ਅੱਛਾ, ਤੇ ਅਗਰ ਤੁਹਾਨੂੰ ਜਿਹੜਾ ਹੈਗਾ ਹੁਣ ਲੈ ਆਈਏ ਤੁਹਾਡੇ ਪਿੰਡ, ਤੇ ਪਛਾਣ ਲਓਗੇ ਪਿੰਡ ਆਪਣਾ? ਹਾਂ, ਜੇ ਪਿੰਡ ਉਵੇਂ ਆ ਤਾਂ ਫਿਰ ਪਛਾਣਿਆ ਜਾਏਗਾ। ਜੇ ਕੋਈ ਅਦਲ ਤੋਂ ਬਦਲ ਹੋਈ ਆ ਤਾਂ ਇਹ ਤਾਂ ਪਤਾ ਲੱਗ ਹੀ ਜਾਂਦਾ ਵੀ ਸੜਕ ਸਿੱਧੀ ਜਾਂਦੀ ਸੀ ਉੱਥੇ ਹਰੀਕੀ ਇੰਡੀਆ 'ਚੋਂ ਨਿਕਲ ਕੇ ਉੱਪਰ ਨਹਿਰ ਦੇ ਜਿੱਥੋਂ ਸਾਨੂੰ ਲੰਘਾਇਆ, ਉਹ 40 ਮੀਲ ਬਾਰਡਰ 'ਤੇ ਉਹ ਨਹਿਰ, ਉਹ ਪਿੰਡ ਸੀ ਆਖਰੀ ਜਿਹੜਾ ਹੈ। ਉੱਥੇ ਜਾ ਕੇ ਇੱਧਰ ਕਸੂਰ ਦਾ ਇਲਾਕਾ, ਦਰਿਆ ਦਾ ਇਲਾਕਾ ਸੀ ਤਹਿਸੀਲ 'ਚ, ਇੱਧਰਲੇ ਬੰਨੇ ਦੂਸਰਾ ਜ਼ਿਲ੍ਹਾ ਸੀਗਾ। ਆ ਪਿੱਛੋਂ ਇੱਧਰੋਂ ਚੌੜਾ ਸੀਗਾ ਜਗ੍ਹਾ, ਅੱਗੋਂ ਜਾ ਕੇ ਤੰਗ ਨਹੀਂ ਜਾਂਦੀ ਸੀ। ਉਹ ਪੱਟੀ ਥਾਣੇ ਜਾ ਕੇ ਇੱਥੋਂ ਰੇਲ ਜਾਂਦੀ ਸੀ ਗੱਡੀ, ਅਤੇ ਕਸੂਰੋਂ, ਅਤੇ ਜਦੋਂ ਮਤਲਬ ਪੱਟੀ ਜਾਂਦੀ ਸੀ ਉੱਥੋਂ ਗਾੜੀ ਦਰਿਆ ਆ ਜਾਂਦਾ ਸੀ, ਉੱਥੋਂ ਗੱਡੀ ਫਿਰ ਵਾਪਸ ਹੀ ਆ ਜਾਂਦੀ ਸੀ ਕਸੂਰ ਨੂੰ, ਰੇਲ ਗੱਡੀ ਸਵਾਰੀ ਵਾਲੀ ਫਿਰ ਵਾਪਸ ਹੀ ਆ ਜਾਂਦੀ ਸੀ। ਅਤੇ ਆਖਰੀ ਗੱਲਬਾਤ, ਚੂँਕਿ ਤੁਸੀਂ ਇਸ ਵੰਡ ਨੂੰ ਵੇਖਿਆ, ਤੁਸੀਂ ਇਸ ਵੰਡ ਦੇ ਚਸ਼ਮਦੀਦ ਗਵਾਹ ਹੋ, ਤੁਸੀਂ ਇਸ ਵੰਡ ਨੂੰ ਆਪਣੀ ਅੱਖਾਂ ਨਾਲ ਵੇਖਿਆ ਜੀ। ਤੁਹਾਡੇ ਖਿਆਲ ਨਾਲ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ ਹੋਣੀ ਚਾਹੀਦੀ ਸੀ? ਵੰਡ ਜੀ ਫਿਰ ਸਾਡੇ ਤੇ ਕਰਨ ਵਾਸਤੇ ਨਹੀਂ ਨਾ, ਇਹ ਵੰਡ ਤੇ ਹਕੂਮਤਾਂ ਨਹੀਂ ਕਰਨੀ ਸੀ ਨਾ। ਤੁਹਾਡਾ ਆਪਣਾ ਵੀ ਤਾਂ ਕੋਈ ਹੋਏਗਾ? ਸਾਡਾ ਜੇਨ ਸੀ, ਸਾਡੇ 4 ਥਾਣੇ ਇੰਡੀਆ ਵਿੱਚ ਚਲੇ ਗਏ,
ਹਾਂ ਇਹ 4 ਜ਼ਿਲ੍ਹੇ ਸਾਡੇ ਇੰਡੀਆ ਲੈ ਗਿਆ। ਸਾਨੂੰ ਤੇ ਦੁੱਖ ਲੱਗਦਾ। ਅਸੀਂ ਤਾਂ ਕਹਿੰਦੇ ਸੀ ਆਪਦੇ ਪਿੰਡ ਹੋਈਏ, ਆਪ ਜਗ੍ਹਾ ਵੇਖੀਏ, ਜਾਈਏ ਆਈਏ, ਮਗਰ ਨਹੀਂ ਜਾ ਸਕਦੇ। ਕਾਫਰਾਂ ਦੇ ਵਿੱਚ ਜਾ ਕੇ ਕੀ ਕਰਨਾ ਸੀ। ਹਾਂ, ਜ਼ਮੀਨਾਂ ਜਿਹੜੀਆਂ ਸਾਡੀਆਂ ਸੀ ਉਹ ਕਾਗਜ਼ਾਂ ਦੇ ਲਾਹੌਰ ਚੜੀਆਂ ਸੀ, ਉਹ ਸਾਨੂੰ ਮਿਲ ਗਈਆਂ ਇੱਥੇ, ਉਹ ਸਾਨੂੰ ਇੱਥੇ ਆ ਕੇ ਲੱਭ ਗਈਆਂ। ਹਾਂ ਜੀ, ਚਲੋ ਠੀਕ ਹੈ, ਬਹੁਤ ਚੰਗਾ ਲੱਗਾ, ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹਾਂਜੀ। ਠੀਕ। ਨਾਜ਼ਰੀਨ, ਵੰਡ ਨੂੰ ਤੁਸੀਂ ਅਗਰ ਤਸੱਵੁਰ ਕਰੋ, ਆਪਣੇ ਉੱਪਰ ਅਗਰ ਤਾਰੀ ਕਰੋ, ਤੁਸੀਂ ਸਿਰਫ ਇਮੇਜਿਨ ਕਰੋ ਕਿ ਤੁਹਾਡਾ ਘਰ-ਬਾਰ, ਤੁਹਾਡਾ ਪੂਰਾ ਨਿਜ਼ਾਮ, ਤੁਹਾਡਾ ਜ਼ਮੀਨ, ਤੁਹਾਡੇ ਡੰਗਰ, ਤੁਹਾਡਾ ਮਾਲ, ਸਾਰਾ ਕੁਝ ਤੁਹਾਡੇ ਕੋਲ ਮੌਜੂਦ ਹੈ, ਅਤੇ ਇੱਕਦਮ ਤੁਹਾਨੂੰ ਜਿਹੜਾ ਹੈਗਾ ਕਹਿ ਜਾਵੇ ਕਿ ਇਹ ਫੌਰਨ ਜਿਹੜਾ ਹੈਗਾ ਤੁਸੀਂ ਇਹਨੂੰ ਛੱਡ ਕੇ ਤੇ ਚੱਲ ਜਾਣਾ ਹੈਗਾ, ਅਤੇ ਤੁਹਾਡੇ 'ਤੇ ਕੀ ਬੀਤੇਗੀ। ਤੁਸੀਂ ਉਹ ਕਿਸ ਤਰ੍ਹਾਂ ਇੱਕਦਮ ਜਿਹੜਾ ਹੈਗਾ ਆਪਣਾ ਸਾਰਾ ਕੁਝ ਛੱਡ ਛਡਾ ਕੇ ਜਾਓਗੇ। ਇਹ 78 ਸਾਲ ਪਹਿਲੇ ਸਾਡੇ ਵੱਡਕਿਆਂ ਦੇ ਨਾਲ, ਸਾਡੇ ਵੱਡਿਆਂ ਦੇ ਨਾਲ ਇਹ ਹੋ ਚੁੱਕਿਆ ਹੈ। ਇਹ ਖੂਨੀ ਵੰਡ ਦੇ ਵਿੱਚ, ਇਸ ਬੇਬੁਨਿਆਦ ਵੰਡ ਦੇ ਵਿੱਚ, ਜਾਂ ਇਸ ਵੰਡ ਦੀ ਬੇਜ਼ਾਬਦਗੀਆਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਅਤੇ ਇਸ ਨੁਕਸਾਨ ਦਾ ਅਜ਼ਾਲਾ ਸ਼ਾਇਦ ਮਾਲ ਦੇ ਨਾਲ ਪੂਰਾ ਹੋ ਜਾਏ, ਲੇਕਿਨ ਜਜ਼ਬਾਤ ਦੇ ਨਾਲ ਕਦੀ ਵੀ ਪੂਰਾ ਨਹੀਂ ਹੋ ਸਕਦਾ। ਅਸੀਂ ਸਾਡੇ ਪ੍ਰੋਗਰਾਮ ਦੇ ਜ਼ਰੀਏ ਤੇ ਸਾਡੀ ਕੋਸ਼ਿਸ਼ ਹੈ ਕਿ ਇਸ ਹੰਝੂਆਂ ਦੇ ਵੰਡ ਪ੍ਰੋਗਰਾਮ ਦੇ ਜ਼ਰੀਏ ਅਸੀਂ ਇਸ ਵੰਡ ਦੀ ਜਿਹੜੀ ਤਾਰੀਖ ਹੈ ਉਹ ਸਹੀ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਈਏ। ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।